ਪੰਜਾਬੀ ਰੇਡੀਓ USA ਦੇਖ ਰਹੇ ਸੁਣ ਰਹੇ ਸਭ ਸਤਿਕਾਰਯੋਗ ਸਰੋਤਿਆਂ ਦੀ ਸੇਵਾ 'ਚ ਮੈਂ ਮਸੂਦ ਮੱਲੀ ਹਾਜ਼ਰ ਹਾਂ। ਦੋਵੇਂ ਹੱਥ ਜੋੜ ਕੇ ਸਲਾਮ ਆਦਾਬ ਸਤਿ ਸ੍ਰੀ ਅਕਾਲ ਔਰ ਜੀ ਆਇਆਂ ਨੂੰ ਕਹਿੰਦੇ ਹਾਂ। ਸਰੋਤਿਓ ਹਫਤਾਵਾਰ ਪ੍ਰੋਗਰਾਮ ਹੈ ਕਵੀ ਦਰਬਾਰ ਔਰ ਇਸ ਪ੍ਰੋਗਰਾਮ 'ਚ ਆਪ ਸਭ ਨੂੰ ਸੱਦਾ ਦਿੰਦੇ ਹਾਂ ਅਸੀਂ ਕਿ ਆਓ ਕੋਈ ਸੋਹਣੀ ਜੀ ਕਵਿਤਾ, ਕੋਈ ਰਚਨਾ, ਕੋਈ ਗਜ਼ਲ, ਕੋਈ ਨਜ਼ਮ, ਕੋਈ ਸ਼ੇਰ, ਕੋਈ ਢੋਲਾ, ਕੋਈ ਟੱਪਾ, ਕੋਈ ਮਾਈਆ, ਕੋਈ ਬੋਲੀ, ਕੋਈ ਸਹਿਰਫੀ, ਕੋਈ ਹਾਇਕੋ, ਜਿਹੜੀ ਵੀ ਸ਼ਾਇਰੀ ਦੀ ਰਚਨਾ ਦੀ ਸਿਫਤ ਹੈ ਉਹ ਲੈ ਕੇ ਆਓ ਔਰ ਸਾਡੇ ਇਸ ਪ੍ਰੋਗਰਾਮ 'ਚ ਸਾਂਝ ਬਣਾਓ। ਤੁਹਾਡੇ ਔਰ ਸਾਡੇ ਵਿਚਕਾਰ ਪੁੱਲ ਦਾ ਕੰਮ ਕਰਦਾ ਹੈ ਸਾਡਾ ਟੈਲੀਫੋਨ ਨੰਬਰ ਜਿਹੜਾ ਹੈ 408 272 5200 4082725200। ਸਾਡਾ ਦਾਵਾ ਹੈ ਕਿ ਪੰਜਾਬੀਆਂ ਵੱਲੋਂ ਕੈਲੀਫੋਰਨੀਆ ਦਾ ਸਭ ਤੋਂ ਬਹੁਤਾ ਡਾਇਲ ਕੀਤਾ ਜਾਣ ਵਾਲਾ ਨੰਬਰ ਹੈ। ਸੋ ਇਹਦੇ ਤੇ ਆ ਕੇ ਤੁਸੀਂ ਸਾਂਝ ਬਣਾਉਣੀ ਹੈ ਕਿਸੇ ਸੋਹਣੀ ਜੀ ਰਚਨਾ ਦੇ ਨਾਲ। ਅੱਜ ਦਾ ਪ੍ਰੋਗਰਾਮ ਹੈ ਜਿਹੜਾ ਇਹਦੇ ਬਾਰੇ ਮੈਂ ਅਰਜ਼ ਕਰਦਾ ਜਾਵਾਂ ਕਿ ਇਹ ਪ੍ਰੋਗਰਾਮ ਬਾਕੀ ਜਿੱਦਾਂ ਕਿ ਪਿਛਲੇ ਕੁਝ ਚਿਰ ਤੋਂ ਸਿਰਫ ਸਾਡੇ ਨੈਸ਼ਨਲ ਔਰ ਇੰਟਰਨੈਸ਼ਨਲ ਰੇਡੀਓ ਨੈਟਵਰਕ ਤੇ ਹੀ ਪੇਸ਼ ਨਹੀਂ ਕੀਤਾ ਜਾਂਦਾ, ਬਲਕਿ ਇਹ ਤੁਹਾਡੇ ਵਾਸਤੇ ਅਸੀਂ ਪੰਜਾਬੀ ਰੇਡੀਓ USA ਦੇ ਫੇਸਬੁੱਕ, ਪੰਜਾਬੀ ਰੇਡੀਓ USA ਦੇ YouTube ਚੈਨਲ ਤੇ ਵੀ ਸਿੱਧਾ ਪ੍ਰਸਾਰਿਤ ਕਰ ਰਹੇ ਹਾਂ। ਇਸ ਪ੍ਰੋਗਰਾਮ ਨੂੰ ਹੁਣ ਰੇਡੀਓ ਤੇ ਸੁਣਨ ਦੇ ਨਾਲ ਸਾਡੇ ਇਹਨਾਂ ਪਲੇਟਫਾਰਮਸ ਤੇ ਤੁਸੀਂ ਵੇਖ ਵੀ ਸਕਦੇ ਜੇ ਤੇ ਦੁਨੀਆ ਭਰ 'ਚ ਜਿੱਥੇ ਤੱਕ ਅਸੀਂ ਵੇਖੇ ਜਾ ਰਹੇ ਹਾਂ, ਸੁਣੇ ਜਾ ਰਹੇ ਹਾਂ। ਬੇਨਤੀ ਹੈ ਕਿ ਪ੍ਰੋਗਰਾਮ 'ਚ ਸਾਂਝ ਬਣਾਓ ਔਰ ਸਾਂਝ ਬਣਾਉਣ ਲਈ ਤੁਸੀਂ ਜਦੋਂ ਨੰਬਰ ਡਾਇਲ ਕਰੋਗੇ ਤੇ ਪਹਿਲਾਂ 001 ਜਾਂ +1 ਅਮਰੀਕਾ ਦਾ ਕੋਡ ਹੈ ਜਿਹੜਾ ਉਹ ਡਾਇਲ ਕਰਕੇ ਫਿਰ 408 272 5200 4082725200 ਡਾਇਲ ਕਰਨਾ ਔਰ ਪ੍ਰੋਗਰਾਮ ਦੇ ਵਿੱਚ ਸਾਂਝ ਬਣਾਉਣਾ। ਪ੍ਰੋਗਰਾਮ 'ਚ ਆ ਕੇ ਕੁਛ ਨਾ ਕੁਛ ਸੁਣਾ ਕੇ ਯੋਗਦਾਨ ਪਾਉਣਾ ਜਾਂ ਰੌਣਕ ਲਾਉਣਾ। ਤੇ ਪ੍ਰੋਗਰਾਮ 'ਚ ਅੱਜ ਇੱਕ ਅਨਾਉਂਸਮੈਂਟ ਵੀ ਹੈ ਕਿ ਅੱਜ ਦਾ ਪ੍ਰੋਗਰਾਮ 6 ਵਜੇ ਤੱਕ ਨਹੀਂ, ਅਸੀਂ 5:30 ਵਜੇ ਤੱਕ ਤੁਹਾਡੇ ਨਾਲ, ਜੀ ਹਾਂ 5:30 ਵਜੇ ਤੱਕ। ਤੇ ਇਸ ਕਰਕੇ ਛੇਤੀ ਤੋਂ ਛੇਤੀ ਆ ਕੇ ਲਾਈਨ ਮਾਰ ਲਵੋ ਤਾਂ ਜੇ ਤੁਹਾਡੀ ਵਾਰੀ ਹੈ ਜਿਹੜੀ ਉਹ ਪ੍ਰੋਗਰਾਮ ਮੁੱਕਣ ਤੋਂ ਪਹਿਲਾਂ ਆ ਜਾਏ ਔਰ ਸਪੀਡ ਦੇ ਨਾਲ ਆ ਜਾਵੇ। ਪ੍ਰੋਗਰਾਮ 'ਚ ਮੈਂ ਕਲਮ ਕਲਾ ਨਹੀਂ ਹੁੰਦਾ। ਪ੍ਰੋਗਰਾਮ ਦੀ ਅਸਲ ਰੌਣਕ, ਪ੍ਰੋਗਰਾਮ ਦੇ ਅਸਲ ਕਹਿ ਲਵੋ ਕਿ ਮਾਲਕ ਨੇ ਜਿਹੜੇ ਜਾਂ ਦਰਬਾਰ ਨੂੰ ਜਿਹੜੇ ਸਜਾਉਂਦੇ ਨੇ ਉਹ ਨੇ ਸਾਡੇ ਹਰਮਨ ਪਿਆਰੇ, ਸਾਡੇ ਬਜ਼ੁਰਗ, ਸਾਡੇ ਬੜੇ ਬੀਬੇ, ਅਦਬਯੋਗ, ਮਾਣਯੋਗ ਸਾਡੇ, ਮੇਰੀ ਮੁਰਾਦ ਹੈ ਪ੍ਰੋਫੈਸਰ ਸ਼ੇਰ ਸਿੰਘ ਕਮਲ ਜੀ ਤੋਂ। ਤੇ ਪ੍ਰੋਫੈਸਰ ਸ਼ੇਰ ਸਿੰਘ ਕਮਲ ਜੀ ਅੱਜ ਦੇ ਪ੍ਰੋਗਰਾਮ 'ਚ ਵੀ ਆਪ ਜੀ ਦਾ ਬੜਾ ਨਿੱਘਾ ਜਿਹਾ ਸਵਾਗਤ ਹੈ। ਜੀ ਆਇਆਂ ਨੂੰ ਕਹਿੰਦੇ ਦੋਵੇਂ ਹੱਥ ਜੋੜ ਕੇ ਸਤਿ ਸ੍ਰੀ ਅਕਾਲ ਔਰ ਗੋਡੇ ਹੱਥ ਲਾਉਣਾ ਜੀ। ਬਹੁਤ ਬਹੁਤ ਮਿਹਰਬਾਨੀ ਮੱਲੀ ਸਾਹਿਬ, ਆਪ ਜੀ ਨੂੰ ਤੇ ਸਾਰੇ ਸਹਿਯੋਗੀਆਂ, ਦਰਸ਼ਕਾਂ, ਸਰੋਤਿਆਂ ਨੂੰ ਪਿਆਰ ਤੇ ਸਤਿਕਾਰ ਸਹਿਤ ਸਤਿ ਸ੍ਰੀ ਅਕਾਲ ਜੀ। ਸਭ ਵੱਲੋਂ ਸਤਿ ਸ੍ਰੀ ਅਕਾਲ। ਪ੍ਰੋਫੈਸਰ ਸਾਹਿਬ ਅੱਜ ਦਾ ਪ੍ਰੋਗਰਾਮ ਜ਼ਰਾ ਅੱਧਾ ਘੰਟਾ ਘੱਟ ਆ ਤੇ ਪਹਿਲਾਂ ਤੇ ਤੁਹਾਨੂੰ ਜੀ ਆਇਆਂ ਨੂੰ ਕਹਿੰਦੇ ਆ ਔਰ ਫਿਰ ਦੂਸਰਾ ਮੈਂ ਸਮੇਂ ਨੂੰ ਮੁੱਖ ਰੱਖਦਿਆਂ ਹੋਇਆਂ ਅੱਜ ਦੇ ਪ੍ਰੋਗਰਾਮ ਦੀ ਸ਼ੁਰੂਆਤ ਦੀ ਇਜਾਜ਼ਤ ਚਾਹੁੰਦਾ। ਜ਼ਰੂਰ ਜੀ, ਜ਼ਰੂਰ ਜੀ, ਬਹੁਤ ਧੰਨਵਾਦ। ਲੋ ਸਰੋਤਿਓ, ਹੁਣ ਸਾਡੇ ਸਟੂਡੀਓਜ਼ ਦੇ, ਸਾਡੇ ਦਿਲ ਦੇ, ਸਾਡੀਆਂ ਅੱਖਾਂ ਦੇ, ਸਾਡੀਆਂ ਬਾਹਾਂ ਦੇ ਸਾਰੇ ਬੂਹੇ ਖੁੱਲ ਗਏ ਨੇ ਔਰ ਪੁੱਲ ਦਾ ਕੰਮ ਕਰੇਗਾ ਟੈਲੀਫੋਨ ਨੰਬਰ ਜੋ ਹੈ 408 272 5200 4082725200। ਕੈਲੀਫੋਰਨੀਆ ਤੋਂ ਬਾਹਰੋਂ ਕਾਲ ਕਰਨ ਵਾਲੇ ਨੇ ਜਿਹੜੇ, ਕੈਨੇਡਾ ਤੋਂ ਬਾਹਰੋਂ ਕਾਲ ਕਰਨ ਵਾਲੇ ਨੇ ਜਿਹੜੇ, ਉਹ ਪਹਿਲਾਂ +1 ਜਾਂ 001 ਆ ਜਿਹੜਾ ਉਹ ਡਾਇਲ ਕਰਨਾ ਔਰ ਸਾਡੇ ਪ੍ਰੋਗਰਾਮ 'ਚ ਸਾਂਝ ਬਣਾਉਣਾ। ਪ੍ਰੋਗਰਾਮ ਦੀ ਸ਼ੁਰੂਆਤ ਵੱਲ ਜਾ ਰਹੇ ਹਾਂ। ਪ੍ਰੋਫੈਸਰ ਸਾਹਿਬ ਸਭ ਤੋਂ ਪਹਿਲੇ ਅੱਜ ਸਾਡੇ ਨਾਲ ਜੁੜ ਚੁੱਕੇ ਨੇ ਜੀ ਗੁਰਦੇਵ ਸਿੰਘ ਕੰਗਸ ਜੀ। ਤੇ ਗੁਰਦੇਵ ਜੀ ਪਹਿਲਾਂ ਮੇਰੇ ਵੱਲੋਂ ਜੀ ਆਇਆਂ ਨੂੰ ਸਤਿ ਸ੍ਰੀ ਅਕਾਲ, ਸਵਾਗਤ ਹੈ ਜੀ ਤੁਹਾਡਾ ਅੱਜ ਦੇ ਪ੍ਰੋਗਰਾਮ 'ਚ। ਬਹੁਤ ਮਿਹਰਬਾਨੀ ਜੀ। ਤੇ ਰੂਬਰੂ ਕਰ ਰਹੇ ਹਾਂ ਤੁਹਾਨੂੰ ਮੈਂ ਪ੍ਰੋਫੈਸਰ ਸ਼ੇਰ ਸਿੰਘ ਕਮਲ ਜੀ ਦੇ। ਡਾਕਟਰ ਗੁਰਦੇਵ ਸਿੰਘ ਜੀ ਕੰਕਸ ਦਾ ਬਹੁਤ ਬਹੁਤ ਸਵਾਗਤ ਹੈ ਜੀ ਕਵੀ ਦਰਬਾਰ 'ਚ। ਜੀ ਆਇਆਂ ਡਾਕਟਰ ਸਾਹਿਬ। ਬਹੁਤ ਮਿਹਰਬਾਨੀ ਜੀ। ਮੈਂ ਇੱਕ ਗੀਤ ਸੁਣਾਉਣ ਲੱਗਿਆ। ਗੀਤ ਤੋਂ ਪਹਿਲਾਂ ਇੱਕ ਸ਼ੇਰ ਜੀ ਇਰਸ਼ਾਦ। ਚੰਗੇ ਨਹੀਂ ਹਾਲਾਤ ਸਾਡੇ, ਚਿੰਤਾ ਵਸੇ ਦਿਨ ਰਾਤ ਸਾਡੇ, ਜਿਸਨੂੰ ਅਸਾਂ ਨੇ ਫੋਟਾਂ ਪਾਈਆਂ ਉਹ ਗਲੀ 'ਚ ਰੱਖਦਾ ਝਾਤ ਸਾਡੇ। ਹਾਏ ਹਾਏ ਹਾਏ, ਵਾਹ ਜੀ ਵਾਹ, ਵਾਹ ਜੀ ਵਾਹ, ਕੀ ਬਾਤ ਹੈ। ਤੇ ਸਾਨੂੰ ਹਮੇਸ਼ਾ ਫਿਕਰ ਹੈ ਜਿਹੜਾ ਪੰਜਾਬ ਦਾ ਲੱਗਿਆ ਰਹਿੰਦਾ। ਮੈਂ ਆਪਣੇ ਪੰਜਾਬ ਹਮਾਰੇ ਗੀਤ ਲਿਖਿਆ ਉਹੀ ਇਰਸ਼ਾਦ ਜੀ, ਇਰਸ਼ਾਦ। ਹਾਂਜੀ। ਉਹ ਨਾ ਹੋਵੇ ਤੇਰਾ, ਨਾ ਹੋਵੇ ਮੇਰਾ, ਆਪਣਾ ਪੰਜਾਬ ਹੋਵੇ। ਨਾ ਹੋਵੇ ਤੇਰਾ, ਨਾ ਹੋਵੇ ਮੇਰਾ, ਆਪਣਾ ਪੰਜਾਬ ਹੋਵੇ। ਹੋਵੇ ਪਰ ਉੱਚ ਪੜਿਆ, ਘਰ ਘਰ ਕਿਤਾਬ ਹੋਵੇ। ਆਪਣਾ ਪੰਜਾਬ ਹੋਵੇ ਜੀ, ਆਪਣਾ ਪੰਜਾਬ। ਵਾਹ।
ਸਾਰੇ ਜੱਟ ਪੜ੍ਹੇ ਹੋਣ ਭਾਵੇਂ ਘੱਟ ਪੜ੍ਹੇ ਹੋਣ, ਗੁਜ਼ਾਰੇ ਜੋਗਾ ਕਰਨਾ ਸਭ ਨੂੰ ਹਿਸਾਬ ਹੋਵੇ। ਵਾਹ ਆਪਣਾ ਪੰਜਾਬ ਹੋਵੇ ਜੀ ਆਪਣਾ ਪੰਜਾਬ। ਵਾਹ ਜੀ ਵਾਹ। ਘੱਟ ਪੜ੍ਹੇ ਪੜ੍ਹ ਸਕਣ, ਘੱਟ ਪੜ੍ਹੇ ਪੜ੍ਹ ਸਕਣ, ਬੜੇ ਪੈਰੀ ਖੜ ਸਕਣ, ਹਰ ਜੀ ਹੱਥ ਵਡਾਵੇ ਉਹ ਕੋਈ ਨਾ ਨਵਾਬ ਹੋਵੇ। ਵਾਹ ਜੀ ਵਾਹ। ਆਪਣਾ ਪੰਜਾਬ ਹੋਵੇ ਜੀ ਆਪਣਾ ਪੰਜਾਬ। ਵਾਹ ਜੀ ਵਾਹ, ਵਾਹ ਜੀ ਵਾਹ। ਨਾ ਪਿੰਡਾਂ ਵਿੱਚ ਭੁੱਖੀ ਹੋਵੇ, ਨਾ ਪਿੰਡਾਂ ਵਿੱਚ ਭੁੱਖੀ ਹੋਵੇ, ਨਾ ਕਿਸੇ ਅੱਤ ਚੁੱਕੀ ਹੋਵੇ, ਨਸ਼ੇ ਲਈ ਵੇਲਾ ਕੋਈ ਪੀਂਦਾ ਨਾ ਸ਼ਰਾਬ ਹੋਵੇ। ਵਾਹ ਜੀ ਵਾਹ। ਆਪਣਾ ਪੰਜਾਬ ਹੋਵੇ ਜੀ ਆਪਣਾ ਪੰਜਾਬ। ਵਾਹ ਕੀ ਬਾਤ ਹੈ, ਕੀ ਬਾਤ ਹੈ। ਆਉਣ ਜਾਣ ਹੋਵੇ, ਸੌਖਾ ਆਉਣ ਜਾਣ ਹੋਵੇ, ਚੋਣਾਂ ਦਾ ਗਿਆਨ ਹੋਵੇ, ਚੋਣਾਂ ਵਿੱਚ ਲੋਟੂਆਂ ਦਾ ਕੋਈ ਨਾ ਪ੍ਰਭਾਵ ਹੋਵੇ। ਵਾਹ ਬਈ ਵਾਹ। ਆਪਣਾ ਪੰਜਾਬ ਹੋਵੇ ਜੀ ਆਪਣਾ ਪੰਜਾਬ। ਬਜ਼ੁਰਗਾਂ ਦੇ ਭਲੇ ਲਈ ਪਾਰਕ ਦਰਖਤ ਹੋਣ, ਬਜ਼ੁਰਗਾਂ ਦੇ ਭਲੇ ਲਈ ਪਾਰਕ ਦਰਖਤ ਹੋਣ, ਸਹੂਲਤਾਂ ਵੀ ਹੋਣ, ਕਾਨੂੰਨ ਵੀ ਸਖਤ ਹੋਣ, ਦੁਖੀ ਤਿੱਖੀ ਬੰਦੇ ਲਈ ਢੁਕਵਾਂ ਜਵਾਬ ਹੋਵੇ। ਆਪਣਾ ਪੰਜਾਬ ਹੋਵੇ ਜੀ ਆਪਣਾ ਪੰਜਾਬ। ਵਾਹ ਜੀ ਵਾਹ। ਨਾ ਧਰਮ ਕਰਕੇ ਪੰਗੇ ਛੜਨ, ਨਾ ਧਰਮਾਂ ਕਰਕੇ ਪੰਗੇ ਛੜਨ, ਰਾਤੀ ਸੁਪਨੇ ਵੀ ਚੰਗੇ ਛੜਨ, ਉਹ ਸੁਪਨਿਆਂ ਦੇ ਵਿੱਚ ਭਾਵੇਂ ਕਰਨੀ ਸ਼ਰਾਬ ਹੋਵੇ। ਆਪਣਾ ਪੰਜਾਬ ਹੋਵੇ ਜੀ ਆਪਣਾ ਪੰਜਾਬ। ਵਾਹ ਜੀ ਵਾਹ, ਵਾਹ ਜੀ ਵਾਹ। ਬਹੁਤ ਮਿਹਰਬਾਨੀ। ਬਹੁਤ ਧੰਨਵਾਦ ਤੁਹਾਡਾ ਗੁਰਦੇਵ ਜੀ। ਤੁਹਾਡਾ ਜੀ ਤੁਹਾਡਾ ਥੈਂਕ ਯੂ ਸਮਾਂ ਦੇਣ ਲਈ। ਤੁਸੀਂ ਆਏ ਸਾਡੇ ਪ੍ਰੋਗਰਾਮ ਦਾ ਸ਼ਿੰਗਾਰ ਬਣੇ। ਆਪ ਜੀ ਦਾ ਬਹੁਤ ਦਿਲੋਂ ਬਜਾਨੋ ਧੰਨਵਾਦ। ਥੈਂਕ ਯੂ ਸੋ ਮਚ ਜੀ। ਇਹ ਸਨ ਗੁਰਦੇਵ ਸਿੰਘ ਕੰਗਸ ਜੀ, ਜਿਨ੍ਹਾਂ ਨੇ ਆ ਕੇ ਪ੍ਰੋਗਰਾਮ ਦੀ ਪਲੇਠੀ ਦੀ ਸਾਂਝ ਬਣਾਈ। ਤੁਸੀਂ ਵੀ ਬਣਾਓ। ਨੰਬਰ ਮੈਂ ਫਿਰ ਦੱਸ ਦਿੰਦਾ 408 272 5200 408 272 5200। ਇਸ ਨੰਬਰ ਤੇ ਸਾਂਝ ਬਣਾਉਣੀ ਹੈ ਤੁਸੀਂ। ਪ੍ਰੋਗਰਾਮ 'ਚ ਸਾਡੇ ਅਗਲੇ ਸਹਿਯੋਗੀ ਨੇ ਨਿਰਮਲ ਸਮਰਾ ਜੀ। ਨਿਰਮਲ ਸਮਰਾ ਜੀ, ਜੀ ਆਇਆਂ ਨੂੰ, ਸਵਾਗਤ ਤੁਹਾਡਾ ਜੀ। ਮੱਲੀ ਸਾਹਿਬ ਸਲਾਮ ਅਲੈਕਮ ਜੀ। ਜੀ ਵਾਲੇਕੁਮ ਸਲਾਮ, ਜੀ ਆਇਆਂ ਨੂੰ। ਰੂਬਰੂ ਜੇ ਤੁਸੀਂ ਪ੍ਰੋਫੈਸਰ ਸ਼ੇਰ ਸਿੰਘ ਕਮਲ ਜੀ ਦੇ। ਪ੍ਰੋਫੈਸਰ ਸਾਹਿਬ ਜੀ ਪੈਰੀ ਪੈਣਾ ਜੀ। ਬਹੁਤ ਮਿਹਰਬਾਨੀ ਜੀ ਨਿਰਮਲ ਸਿੰਘ ਜੀ, ਆਪ ਜੀ ਦਾ ਬਹੁਤ ਬਹੁਤ ਸਵਾਗਤ ਹੈ ਪ੍ਰੋਗਰਾਮ। ਥੈਂਕ ਯੂ ਵੈਰੀ ਮਚ। ਤੇ ਮੇਰੇ ਰੱਬ ਵਰਗੇ ਸਰੋਤਿਆਂ ਨੂੰ ਦਿਲ ਦੀਆਂ ਗਹਿਰਾਈਆਂ ਤੋਂ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ। ਸਾਹਿਬ ਵੱਲੋਂ ਸਤਿ ਸ੍ਰੀ ਅਕਾਲ ਜੀ। ਜੀ ਆਇਆਂ ਨੂੰ ਸਮਰਾ ਜੀ। ਮੱਲੀ ਸਾਹਿਬ ਤੁਸੀਂ ਸੁਣਿਆ ਹੋਣਾ, ਮੇਰੇ ਪਹਿਲੇ ਭਾਈ ਸਾਹਿਬ ਹੁਣੀ ਨਾ ਬੜੀ ਸੋਹਣੀ ਪੰਜਾਬ ਦੀ ਗੱਲ ਕਰਕੇ ਗਏ ਆ ਜੀ। ਅਖੀਰ ਤੇ ਉਹਨੀ ਦੇਸੀ ਦਾਰੂ ਦੀ ਗੱਲ ਕੀਤੀ, ਉਹਦੀ ਘਰ ਦੀ ਦਾਰੂ ਦੀ। ਉਹ ਬੋਤਲ ਮੇਰੇ ਹੱਥ ਆ ਗਈ ਜੀ ਮੱਲੀ ਸਾਹਿਬ। ਅੱਛਾ ਜੀ। ਉਹ ਬੋਤਲ ਸੁਣੋ ਹੁਣ ਫਿਰ ਜਰਾ ਜੀ ਜੀ। ਮੱਲੀ ਸਾਹਿਬ ਮੈਂ ਨਾ ਇੱਕ ਸਿੱਧਾ ਜਿਹਾ ਦੇਸੀ ਪਿੰਡੂ ਜਾਟਾਂ ਦੇ ਜੋ ਜ਼ਿੰਦਗੀ ਚ ਮੈਂ ਦੇਖਿਆ ਉਹਦੇ ਉੱਤੇ ਸਾਰਾ ਕੁਝ ਲਿਖਿਆ ਜਿੱਦਾਂ। ਜੀ ਜੀ, ਸਿਰਮਤ ਹੈ ਗੱਲ ਮੱਲੀ ਸਾਹਿਬ ਏਦਾਂ ਜੀ, ਘਰ ਦੀ ਕੱਢੀ ਦੇਸੀ ਦਾਰੂ ਇੱਕ ਸ਼ਹਿਰ ਸਵੀਲਾ ਗੱਭਰੂ ਦੇ ਟੇਬਲ ਤੇ ਪਈ ਆ ਬੋਤਲ। ਉਹ ਬੋਤਲ ਦਾ ਡੱਟ ਖੋਲਣ ਲੱਗਾ ਤਾਂ ਬੋਤਲ 'ਚੋਂ ਆਵਾਜ਼ ਆਈ। ਕੀ ਆਵਾਜ਼ ਆਈ ਤੇ ਕੀ ਮਹਿਕਾਂ ਆਈਆਂ ਜੀ। ਜੇ ਤੁਹਾਡੀ ਦੇ ਪ੍ਰੋਫੈਸਰ ਸਾਹਿਬ ਜੀ ਇਜਾਜ਼ਤ ਹੋਵੇ ਤੇ ਫਿਰ ਬੋਤਲ ਦਾ ਡੱਟ ਖੋਲ ਦਿਆਂ ਜੀ। ਜੀ ਇਹ ਪ੍ਰੋਫੈਸਰ ਸਾਹਿਬ ਦਾ ਹੁਕਮ ਔਰ ਉਹਨਾਂ ਦੀ ਇਜਾਜ਼ਤ ਨਾਲ, ਮੈਂ ਤਾਂ ਬਸ ਮਗਰ ਹਾਂ ਜੀ। ਪ੍ਰੋਫੈਸਰ ਸਾਹਿਬ ਇਜਾਜ਼ਤ ਹੈ? ਜ਼ਰੂਰ ਜੀ ਜ਼ਰੂਰ। ਲੋ ਸਮਰਾ ਜੀ, ਖੁੱਲੀ ਛੁੱਟੀ ਲੱਭ ਗਈ। ਥੈਂਕ ਯੂ ਮੱਲੀ ਸਾਹਿਬ, ਥੈਂਕ ਯੂ ਜੀ। ਲਓ ਜੀ ਫਿਰ ਜਿਹੜੀ ਦਾਰੂ ਹੈਗੀ ਆ ਉਹ ਗੱਭਰੂ ਨਾਲ ਗੱਲਾਂ ਕਰਦੀ ਹੈ। ਕੀ ਕਹਿੰਦੀ ਹੈ ਜੀ ਉਹ? ਕਹਿੰਦੀ ਪਹਿਲੇ ਪੈਗ ਨਾਲ ਪਹਿਲੀ ਵਾਰੀ, ਪਹਿਲੇ ਪੈਗ ਨਾਲ ਪਹਿਲੀ ਵਾਰੀ ਜਦ ਮੈਂ ਅੰਦਰ ਜਾਵਾਂ
ਮਨ ਦੀ ਕਰਦਿਆਂ ਦੂਰ ਅਦਾਸੀ, ਤੇ ਫਿਰ ਮੈਂ ਮੂਡ ਬਣਾਵਾਂ। 100 ਚੀਜ਼ਾਂ ਪਾ ਕੇ ਨਿਕਲੀ, ਉਹ 100 ਚੀਜ਼ਾਂ ਮੈਂ ਪਾ ਕੇ ਨਿਕਲੀ। ਮੈਂ ਨਹੀਂ ਚੀਜ਼ ਬਜ਼ਾਰੂ, ਉਹ ਬਚ ਬਚ ਪੀਵੀਂ ਤੂੰ। ਮੈਂ ਹਾਂ ਦੇਸੀ ਦਾਰੂ, ਬਚ ਬਚ ਪੀਵੀਂ ਤੂੰ। ਮੈਂ ਨਹੀਂ ਚੀਜ਼ ਬਜ਼ਾਰੂ, ਬਚ ਬਚ ਪੀਵੀਂ ਤੂੰ। ਥੈਂਕ ਯੂ ਰਾਜਾ ਜੀ। ਲਓ ਜੀ, ਦੂਜਾ ਪੈਗ ਹੁਣ ਕੀ ਕਹਿੰਦਾ ਜੀ? ਦੂਜਾ ਪੈਗ ਲਗਾਉਣ ਨੂੰ ਹੁਣ ਜੇ, ਦੂਜਾ ਪੈਗ ਲਗਾਉਣ ਨੂੰ ਹੁਣ ਜੇ, ਜੀਜਿਆ ਤੇਰਾ ਕਰਦਾ। ਪੀਲਾ ਬੇਸ਼ੱਕ ਤੂੰ ਭਾਵੇਂ, ਪੀਲਾ ਬੇਸ਼ੱਕ ਤੂੰ ਭਾਵੇਂ, ਪਰ ਰਹੀ ਥੋੜਾ ਜਿਹਾ ਡਰਦਾ। ਜੇ ਤੈਨੂੰ ਮਨਜ਼ੂਰ ਨੇ ਸੱਜਣਾ, ਓਏ ਜੇ ਤੈਨੂੰ ਮਨਜ਼ੂਰ ਨੇ ਸੱਜਣਾ, ਤਾਂ ਫਿਰ ਮੈਂ ਹੋ ਜਾਊਂਗੀ ਭਾਰੂ। ਬਚ ਬਚ ਪੀਵੀਂ ਤੂੰ। ਮੈਂ ਹਾਂ ਦੇਸੀ ਦਾਰੂ, ਬਚ ਬਚ ਪੀਵੀਂ ਤੂੰ। ਮੈਂ ਨਹੀਂ ਚੀਜ਼ ਬਜ਼ਾਰੂ, ਬਚ ਬਚ ਪੀਵੀਂ ਤੂੰ। ਵਾਹ ਜੀ ਵਾਹ। ਮੱਲੀ ਸਾਹਿਬ, ਤੀਜਾ ਪੈਗ ਨਾ ਕੁਛ ਚੰਗਾ ਜਿਹਾ ਨਹੀਂ ਹੈਗਾ। ਅੱਛਾ ਜੀ, ਲਾਓ ਤਾਂ ਸਹੀ। ਹੁਣ ਆ ਗਿਆ ਹੱਥ ਤੁਹਾਡੇ, ਅਸੀਂ ਕੀ ਕਰ ਸਕਦੇ? ਮੈਂ ਤਾਂ ਵੇਖਣ ਹੀ ਡਿਆ। ਚਲੋ ਜੀ, ਦੇਖ ਲਓ ਜੀ ਫਿਰ ਤੀਜੇ ਪੈਗ ਦੇ ਨਜ਼ਾਰੇ ਜੀ। ਕਹਿੰਦੀ ਤੀਜੇ ਪੈਗ ਮੇਰੇ ਨਾਲ ਵੇਖੇ, ਤੀਜੇ ਪੈਗ ਮੇਰੇ ਨਾਲ ਵੇਖੇ, ਮੈਂ ਕਈ ਉਲਟੇ ਹੁੰਦੇ। ਕਈ ਤਾਂ ਤੁਰਦੇ ਟੇਢਾ ਟੇਢਾ, ਕਈ ਤਾਂ ਤੁਰਦੇ ਟੇਢਾ ਟੇਢਾ, ਕਈ ਡਿੱਗ ਪੈਂਦੇ ਪੁੰਜੇ। ਪੁੰਜੇ ਡਿੱਗਿਆ ਨੂੰ ਦੱਸ ਦੋ, ਪੁੰਜੇ ਡਿੱਗਿਆ ਨੂੰ ਦੱਸ ਦੋ, ਕੋਈ ਕੌਣ ਕਿਵੇਂ ਘਰ ਵਾੜੂ। ਬਚ ਬਚ ਪੀਵੀਂ ਤੂੰ। ਮੈਂ ਹਾਂ ਦੇਸੀ ਦਾਰੂ, ਉਹ ਬਚ ਬਚ ਪੀਵੀਂ ਤੂੰ। ਮੈਂ ਨਹੀਂ ਚੀਜ਼ ਬਜ਼ਾਰੂ, ਬਚ ਬਚ ਪੀਵੀਂ ਤੂੰ। ਵਾਹ ਜੀ ਵਾਹ, ਵਾਹ ਜੀ ਵਾਹ। ਮੱਲੀ ਸਾਹਿਬ, ਚੌਥਾ ਪੈਗ ਦਾ ਹੁਣ ਮੈਂ ਕੀ ਜ਼ਿਕਰ ਕਰਾਂ ਜੀ? ਜਿੱਥੇ ਬਾਕੀ ਕਰਦੇ ਕਰ ਦਵੋ ਉਹ ਵੀ ਜੀ। ਆ ਲਓ ਜੀ, ਚੌਥਾ ਪੈਗ ਲਗਾਉਣ ਦੀ ਮੇਰੀ, ਚੌਥਾ ਪੈਗ ਲਗਾਉਣ ਦੀ ਮੇਰੀ, ਜਿਨ੍ਹਾਂ ਨੇ ਗਲਤੀ ਕੀਤੀ ਸਾਰੀ ਉਮਰ ਲਈ ਛੱਡ ਗਏ ਪੀਣਾ, ਸਾਰੀ ਉਮਰ ਲਈ ਛੱਡ ਗਏ ਪੀਣਾ, ਹੁਣ ਹੋਰ ਨਾ ਜਾਵੇ ਪੀਤੀ। ਦੇਸੀ ਸਮਰਾ, ਦੇਸੀ ਗੱਲਾਂ, ਦੇਸੀ ਸਮਰਾ, ਦੇਸੀ ਗੱਲਾਂ, ਅੱਜ ਦੇਸੀ ਨਾਲ ਕੰਮ ਸਾਰੂ। ਬਚ ਬਚ ਪੀਵੀਂ ਤੂੰ। ਮੈਂ ਨਹੀਂ ਚੀਜ਼ ਬਜ਼ਾਰੂ, ਬਚ ਬਚ ਪੀਵੀਂ ਤੂੰ। ਮੈਂ ਨਹੀਂ ਚੀਜ਼ ਬਜ਼ਾਰੂ, ਬਚ ਬਚ ਪੀਵੀਂ ਤੂੰ। ਵਾਹ ਸਮਰਾ ਜੀ ਵਾਹ, ਕੀ ਬਾਤ ਹੈ। ਬਾਕੀ ਮੱਲੀ ਸਾਹਿਬ, ਮੈਂ ਹੈ ਨਾ ਤਾਂ ਪੀਣ ਦੇ ਹੱਕ ਜਾਂ ਤੇ ਨਾ ਮੈਂ ਇਹਦੇ ਖਿਲਾਫ ਆ। ਮੈਂ ਤਾਂ ਰਚਨਾ ਰਾਹੀਂ ਨਾ ਇੱਕ ਪੀਣ ਵਾਲਿਆਂ ਲਈ ਮੈਸੇਜ ਘੱਲਿਆ ਦੀ ਕੋਸ਼ਿਸ਼ ਕੀਤੀ ਆ। ਜੇ ਕਿਸੇ ਨੂੰ ਚੰਗਾ ਲੱਗਾ ਹੋਵੇ ਤਾਂ ਬਹੁਤ ਧੰਨਵਾਦ, ਜੇ ਨਹੀਂ ਚੰਗਾ ਲੱਗਾ ਹੋਵੇ ਤਾਂ ਅੰਜਾਮ ਸਮਝ ਕੇ, ਛੋਟਾ ਭਰਾ ਜਾਂ ਬੇਟਾ ਸਮਝ ਕੇ ਮਾਫ ਕਰ ਦੇਣਾ ਜੀ। ਸਾਰਿਆਂ ਨੂੰ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਫਤਿਹ ਜੀ। ਜੀ ਬਹੁਤ ਧੰਨਵਾਦ। ਔਰ ਜਸਪਾਲ ਸਿੰਘ ਵਿਰਕ ਜੀ ਨੇ ਜਿਹੜੇ ਸਮਰਾ ਜੀ, ਇਹਨਾਂ ਨੇ ਤੁਹਾਡੀ ਇਸ ਹੋਮਮੇਡ ਸਗਾਤ ਵਾਸਤੇ ਸੋਹਣਾ ਜਿਹਾ ਮੈਸੇਜ ਭੇਜ ਵੀ ਦਿੱਤਾ ਆ YouTube ਰਾਹੀਂ, ਉਹ ਵੀ ਕਬੂਲ ਕਰਦੇ ਜਾਣਾ। ਥੈਂਕ ਯੂ ਵੈਰੀ ਮਚ ਆਪਣੇ ਸਾਰਿਆਂ ਦਾ ਜੀ। ਥੈਂਕ ਯੂ ਸਾਹਿਬ ਦਾ ਬਹੁਤ ਬਹੁਤ ਧੰਨਵਾਦ। ਥੈਂਕ ਯੂ ਜੀ। ਥੈਂਕ ਯੂ ਜੀ, ਥੈਂਕ ਯੂ, ਧੰਨਵਾਦ ਤੁਹਾਡਾ। ਇਹ ਸਨ ਜੀ ਨਿਰਮਲ ਸਮਰਾ ਜੀ। ਤੇ ਪ੍ਰੋਫੈਸਰ ਸਾਹਿਬ, ਅੱਗੇ ਵਧਣ ਤੋਂ ਪਹਿਲਾਂ ਇੱਕ ਵਾਰ ਫੇਰ ਸੱਦਾ ਦਾਂਗਾ ਆਪਣੇ ਸਰੋਤਿਆਂ ਨੂੰ, ਆਪਣੇ ਸਹਿਯੋਗੀਆਂ ਨੂੰ, ਆਪਣੇ ਸੁਣਨ ਵਾਲਿਆਂ ਨੂੰ। 408 272 5200 408-272-5200 +1 ਜਾਂ 001 ਡਾਇਲ ਕਰਨਗੇ ਅਮਰੀਕਾ ਔਰ ਕੈਨੇਡਾ ਤੋਂ ਬਾਹਰੋਂ ਕਾਲ ਕਰਨ ਵਾਲੇ। ਤੇ ਪ੍ਰੋਗਰਾਮ ਦੀ ਰੌਣਕ ਬਣ ਰਹੇ ਨੇ ਜੀ ਇਸ ਵੇਲੇ ਸੁਰਿੰਦਰ ਸਿੰਘ ਸ਼ੇਰਗਿੱਲ ਜੀ। ਤੇ ਸੁਰਿੰਦਰ ਜੀ, ਪਹਿਲਾਂ ਤਾਂ ਜੀ ਆਇਆਂ ਨੂੰ, ਸਤਿ ਸ੍ਰੀ ਅਕਾਲ, ਆਪ ਜੀ ਦਾ ਸਵਾਗਤ ਹੈ। ਔਰ ਰੂਬਰੂ ਜੇ ਤੁਸੀਂ ਪ੍ਰੋਫੈਸਰ ਸ਼ੇਰ ਸਿੰਘ ਕੰਵਲ ਜੀ ਤੇ। ਸੁਰਿੰਦਰ ਸਿੰਘ ਸ਼ੇਰਗਿੱਲ ਜੀ ਦਾ ਹਾਰਦਿਕ ਸਵਾਗਤ ਹੈ ਜੀ ਪ੍ਰੋਗਰਾਮ। ਜੀ ਆਇਆਂ ਸ਼ੇਰਗਿੱਲ ਸਾਹਿਬ, ਕੀ ਸੁਣਾ ਰਹੇ ਹੋ? ਪ੍ਰੋਫੈਸਰ ਸਾਹਿਬ, ਮੱਲੀ ਸਾਹਿਬ ਤੇ ਸਾਰੇ ਸਰੋਤਿਆਂ ਨੂੰ ਸਤਿ ਸ੍ਰੀ ਅਕਾਲ ਜੀ। ਸਾਹਿਬ ਵੱਲੋਂ ਸਤਿ ਸ੍ਰੀ ਅਕਾਲ ਜੀ। ਮੱਲੀ ਹੈ ਵੂਮੈਨ ਡੇ ਪਤਾ ਨਹੀਂ ਅੱਜ ਆ ਕਿ ਕੱਲ ਨੂੰ ਆ, ਸੁਣਿਆ ਮੈਂ ਕਿਤੇ ਰੇਡੂਏ ਤੇ। ਬਾਜੀ ਸਾਡੇ ਲਈ ਤਾਂ ਸਾਲ ਦੇ 364 ਦਿਨ ਹੁੰਦਾ ਹੈ। ਚਲੋ ਠੀਕ ਹੈ, ਫਿਰ ਮਾਮਾ ਦੀ ਗੱਲ ਕਰ ਲੈਂਦੇ ਆ ਜੀ। ਹੋਰ ਨਾ ਬਾਸਨਾ ਸਿਰਜੀ ਦੂਜੀ ਮਾਂ ਦੀ ਮਮਤਾ ਵਰਗੀ, ਸਰਬਣ ਦੀ ਮਾਂਦਲੀ ਹੋ ਕੇ ਨਾਲ ਪੁੱਤਰ ਦੇ ਸੜ ਗਈ। ਇਹੋ ਜਿਹੀਆਂ ਹਜ਼ਾਰਾਂ ਵਿੱਚੋਂ ਪੁੱਤਰ ਜੰਮਦੀਆਂ ਮਾਵਾਂ, ਹੁੰਦੀਆਂ ਨੇ ਮਮਤਾ ਦੀ ਮੂਰਤ ਮਾਵਾਂ ਠੰਡੀਆਂ ਛਾਵਾਂ। ਵਾਹ ਜੀ ਵਾਹ। ਜੋਗੀ ਬਣ ਮਨ ਸ਼ਾਂਤ ਨਾ ਹੋਇਆ, ਲੰਬੇ ਅਰਸੇ ਬੀਤੇ,
ਮਮਤਾ ਮਾਰੀ ਮਾਛਰਾਂ ਦੇ ਜਦ ਮੁੜ ਦਰਸ਼ਨ ਕੀਤੇ। ਪੂਰਨ ਨੇ ਪਰਮੇਸ਼ਰ ਡਿੱਠਾ ਮਾਂ ਦੇ ਰੂਪ ਚ ਸਾਵਾ। ਹੁੰਦੀਆਂ ਨੇ ਮਮਤਾ ਦੀ ਮੂਰਤ ਮਾਵਾਂ ਠੰਡੀਆਂ ਛਾਵਾਂ। ਵਾਹ ਜੀ ਵਾਹ। ਮਾਂ ਸ਼ੀਣੀ ਤੋਂ ਡਰਦੀ ਗਿੱਦੜੀ ਮੌਤ ਨਾ ਟੁੱਕੇ ਨੇੜੇ। ਧਰਮ ਰਾਜ ਦੇ ਜਮ ਭੇਜੇ ਵੀ ਕਦਮ ਰੱਖਣ ਵੇਲੇ। ਮਾਂ ਦੀ ਗੋਦ ਚ ਪੋ ਨਾ ਸਕਣ ਤੱਤੀਆਂ ਠੰਡੀਆਂ ਛਾਵਾਂ। ਹੁੰਦੀਆਂ ਨੇ ਮਮਤਾ ਦੀ ਮੂਰਤ ਮਾਵਾਂ ਠੰਡੀਆਂ ਛਾਵਾਂ। ਕਿਆ ਬਾਤ ਕਿਆ ਬਾਤ। ਭੁੱਲ ਭੁਲੇਖੇ ਜਰਾ ਕੋ ਠੇਕਾ ਜਦ ਬੱਚੇ ਦੇ ਬੱਚੇ। ਮੂੰਹ ਦੀ ਬੁਰਕੀ ਛੱਡ ਬਚਾਲਿਓ ਫੌਰਨ ਉੱਧਰ ਭੱਜੇ। ਪਹਿਲਾਂ ਲਫ਼ਜ਼ ਜ਼ਬਾਨੋਂ ਨਿਕਲੇ ਹਾਏ ਹਾਏ ਮੈਂ ਮਰ ਜਾਵਾਂ। ਪਹਿਲਾ ਲਫ਼ਜ਼ ਜ਼ਬਾਨੋਂ ਨਿਕਲੇ ਹਾਏ ਹਾਏ ਮੈਂ ਮਰ ਜਾਵਾਂ। ਹੁੰਦੀਆਂ ਨੇ ਮਮਤਾ ਦੀ ਮੂਰਤ ਮਾਵਾਂ ਠੰਡੀਆਂ ਛਾਵਾਂ। ਵਾਹ ਜੀ ਵਾਹ ਵਾਹ ਜੀ ਵਾਹ। ਪੁੱਤਰ ਦੀ ਆਈ ਮੈਂ ਮਰ ਜਾਵਾਂ ਮਾਂ ਲਈ ਗੱਲ ਮਾਮੂਲੀ। ਪਾਲਣ ਪੋਛਣ ਦੀ ਨਾ ਕੀਮਤ ਅਮੜੀ ਕਿਸੇ ਵਸੂਲੀ। ਜਲ ਜੀਵਾਂ ਤੋਂ ਕਦੇ ਕਰਾਇਆ ਨਾ ਮੰਗਿਆ ਦਰਿਆਵਾਂ। ਹੁੰਦੀਆਂ ਨੇ ਮਮਤਾ ਦੀ ਮੂਰਤ ਮਾਵਾਂ ਠੰਡੀਆਂ ਛਾਵਾਂ। ਵਾਹ ਜੀ ਵਾਹ। ਦੇਖਣ ਵਿੱਚ ਪੱਥਰ ਦਿਲ ਹੋਵੇ ਹੱਥੋਂ ਬਹੁਤੀ ਖਰਬੀ। ਮਮਤਾ ਦੇ ਦੀਵੇ ਵਿੱਚ ਬਾਲੇ ਫਿਰਦੀ ਚਰਬੀ। ਆਈ ਆਫਤ ਝੋਲੀ ਪਾਵਨ ਸਿਰ ਤੇ ਝੱਲ ਬਲਾਵਾਂ। ਹੁੰਦੀਆਂ ਨੇ ਮਮਤਾ ਦੀ ਮੂਰਤ ਮਾਵਾਂ ਠੰਡੀਆਂ ਛਾਵਾਂ। ਆਏ ਆਏ ਵਾਹ ਜੀ ਮੱਲੀ ਜੀ। ਮਾਂ ਦੀਆਂ ਗਾਲਾਂ ਘਿਓ ਦੀਆਂ ਨਾਲਾਂ ਮਿਸ਼ਰੀਆਂ ਮਿੱਠੀਆਂ ਝੜਕਾਂ। ਪੁੱਤ ਨਾ ਕਦੇ ਕਰਾਹੇ ਪੈ ਜਾਏ ਮੁੜ ਮੁੜ ਲੈਂਦੀ ਬਿੜਕਾਂ। ਪੁੱਤ ਨਾ ਕਦੇ ਕਰਾਹੇ ਪੈ ਜਾਏ ਮੁੜ ਮੁੜ ਲੈਂਦੀ ਬਿੜਕਾਂ। ਮਾਂ ਦੀ ਪੈਰ 'ਚ ਲਿਖਿਆ ਦਿਸਦਾ ਸੁਰਕਾਂ ਦਾ ਸਰਨਾਮਾ। ਹੁੰਦੀਆਂ ਨੇ ਮਮਤਾ ਦੀ ਮੂਰਤ ਮਾਵਾਂ ਠੰਡੀਆਂ ਛਾਵਾਂ। ਵਾਹ ਜੀ ਵਾਹ। ਦੂਰੋਂ ਨੇੜਿਓਂ ਚੋਗ ਭਾਲ ਕੇ ਜੋ ਲੈ ਆਉਣ ਪਰਿੰਦੇ। ਡਿੱਗ ਪਵੇ ਜੋ ਦੇਣ ਆਲਣਿਓ ਫਿਰ ਹੋਲੀਆਂ ਦਿੰਦੇ। ਕੀ ਉਹਨਾਂ ਨੇ ਖੱਟੀ ਖਾਣੀ ਹੁੰਦੀ ਚਿੜੀਆਂ ਕਾਵਾਂ। ਹੁੰਦੀਆਂ ਨੇ ਮਮਤਾ ਦੀ ਮੂਰਤ ਮਾਵਾਂ ਠੰਡੀਆਂ ਛਾਵਾਂ। ਵਾਹ ਜੀ ਵਾਹ। ਤੇ ਅਪਰਾਧ ਕਰਤ ਹੈ ਚੇਤੇ ਜਨਨੀ ਗੀਤ ਨਾ ਲਿਆਵੇ। ਉਹ ਪੁੱਤਰ ਦੀ ਫਾਂਸੀ ਦਾ ਰੱਸਾ ਆਪਣੇ ਗਲ ਵਿੱਚ ਪਾਵੇ। ਹਾਏ ਹਾਏ। ਦੁੱਲੇ ਪੁੱਤਰ ਕਰਨ ਬਗਾਵਤ ਨਦੀਆਂ ਭਰਨ ਸਿਆਵਾਂ। ਦੁੱਲੇ ਪੁੱਤਰ ਕਰਨ ਲਗਾ ਬਗਾਵਤ ਨਦੀਆਂ ਭਰਨ ਸਿਆਵਾਂ। ਹੁੰਦੀਆਂ ਨੇ ਮਮਤਾ ਦੀ ਮੂਰਤ ਮਾਵਾਂ ਠੰਡੀਆਂ ਛਾਵਾਂ। ਵਾਹ ਜੀ ਵਾਹ। ਮਾਂ ਦਾ ਦਿਲ ਮਿੱਟੀ ਦਾ ਕੋਈ ਨਹੀਂ ਖਿਡਾਉਣਾ ਬਣਿਆ। ਜਦ ਇਹ ਟੁੱਟਦਾ ਪੁੱਤਰ ਵੱਲੋਂ ਅੰਬਰ ਜਾਂਦਾ ਛਣਿਆ। ਪੁੱਤਰਾਂ ਤੋਂ ਅਪਮਾਨਿਤ ਹੋ ਕੇ ਮੰਗਣ ਨੇਕ ਦੁਆਵਾਂ। ਪੁੱਤਰਾਂ ਤੋਂ ਅਪਮਾਨਿਤ ਹੋ ਕੇ ਮੰਗਣ ਨੇਕ ਦੁਆਵਾਂ। ਹੁੰਦੀਆਂ ਨੇ ਮਮਤਾ ਦੀ ਮੂਰਤ ਮਾਵਾਂ ਠੰਡੀਆਂ ਛਾਵਾਂ। ਵਾਹ ਜੀ ਵਾਹ ਵਾਹ ਜੀ ਵਾਹ। ਦੂਜੇ ਦਰਜੇ ਉੱਤੇ ਰਹਿਤੇ ਦੂਰੋਂ ਨੇੜਿਓਂ ਸੱਪੇ। ਓਏ ਧਰਤੀ ਛਾਣਿਆ ਅੰਬਰ ਪੁਣਿਆ। ਧਰਤੀ ਛਾਣਿਆ ਅੰਬਰ ਪੁਣਿਆ ਮਾਂ ਦਾ ਬਦਲ ਨਾ ਲੱਭੇ। ਪਿੱਪਲ ਫੋੜ ਕਰੋਨਾ ਮਿਲ ਕੇ ਮੱਲ ਨਾ ਸਕਣ ਥਾਵਾਂ। ਹੁੰਦੀਆਂ ਨੇ ਮਮਤਾ ਦੀ ਮੂਰਤ ਮਾਵਾਂ ਠੰਡੀਆਂ ਛਾਵਾਂ। ਕਿਆ ਬਾਤ ਆ। ਮੱਲੀ ਸਾਹਿਬ ਨਾ ਬੰਦਾ ਧਰਤੀ ਕਿਉਂ ਜੰਮਿਆ ਨਾ ਚੰਦਨ ਦੇ ਰੁੱਖੋਂ। ਉਹ ਸਭੇ ਪੀਰ ਪਗੰਬਰ ਉਪਜੇ ਪਾਵਨ ਮਾਂ ਦੀ ਕੁੱਖੋਂ। ਮਰੀ ਜਿਉਂਦੀ ਮਾਂ ਨੂੰ ਪਾਰਥ। ਮਰੀ ਜਿਉਂਦੀ ਮਾਂ ਨੂੰ ਪਾਰਥ ਨਿਉ ਸੀਸ ਨਵਾਵਾਂ। ਮਰੀ ਜਿਉਂਦੀ ਮਾਂ ਨੂੰ ਪਾਰਥ ਨਿਉ ਸੀਸ ਨਵਾਵਾਂ। ਹੁੰਦੀਆਂ ਨੇ ਮਮਤਾ ਦੀ ਮੂਰਤ ਮਾਵਾਂ ਠੰਡੀਆਂ ਛਾਵਾਂ। ਮੱਲੀ ਜੀ ਹੁੰਦੀਆਂ ਨੇ ਮਮਤਾ ਦੀ ਮੂਰਤ ਮਾਵਾਂ ਠੰਡੀਆਂ ਛਾਵਾਂ। ਕੋਈ ਸ਼ੱਕ ਨਹੀਂ ਕੋਈ ਸ਼ੱਕ ਨਹੀਂ। ਕਿਆ ਬਾਤ ਹੈ ਤੁਹਾਡੀ ਸੁਰਿੰਦਰ ਸਿੰਘ ਸ਼ੇਰਗਿੱਲ ਜੀ। ਕਿਆ ਹੀ ਬਾਤ ਹੈ। ਧੰਨਵਾਦ ਜੀ ਧੰਨਵਾਦ ਜੀ। ਬਹੁਤ ਸ਼ਾਨਦਾਰ ਜੀ ਬਹੁਤ ਸ਼ਾਨਦਾਰ। ਬਹੁਤ ਬਹੁਤ ਧੰਨਵਾਦ ਤੁਸੀਂ ਆਏ ਔਰ ਪ੍ਰੋਗਰਾਮ 'ਚ ਸਾਂਝ ਬਣਾਈ ਔਰ ਰੌਣਕ ਲਾ ਚੱਲੇ ਜੀ। ਥੈਂਕ ਯੂ ਸੁਰਿੰਦਰ ਸਿੰਘ ਸ਼ੇਰਗਿੱਲ ਜੀ। ਧੰਨਵਾਦ ਜੀ ਪ੍ਰੋਫੈਸਰ ਸਾਹਿਬ ਜੀ ਦਾ। ਤੁਹਾਡਾ ਸਾਰੇ ਸਰੋਤਿਆਂ ਨੂੰ ਸਤਿ ਸ੍ਰੀ ਅਕਾਲ ਜੀ। ਸਤਿ ਸ੍ਰੀ ਅਕਾਲ ਜੀ। ਸਤਿ ਸ੍ਰੀ ਅਕਾਲ ਜੀ। ਬਹੁਤ ਧੰਨਵਾਦ ਸੁਰਿੰਦਰ ਸਿੰਘ
ਸ਼ੇਰ ਗਿੱਲ ਜੀ ਸਾਡੇ ਨਾਲ ਸਨ। ਤੁਸੀਂ ਵੀ ਆਓ, ਇਹੋ ਜਿਹੀ ਸੋਹਣੀ ਜੀ ਰਚਨਾ ਜਿਹੜੀ ਕਿਤੇ ਇਕੱਲੇ ਬਹਿੰਦੇ ਆ ਗੁਣਗੁਣਾਉਂਦੇ ਜੇ, ਬੋਲਦੇ ਜੇ, ਪੜ੍ਹਦੇ ਜੇ, ਚੇਤਾ ਕਰਦੇ ਜੇ। ਇਹ ਪ੍ਰੋਗਰਾਮ ਵਿੱਚ ਹੁੰਦਾ ਹੈ ਕਿ ਉਹ ਸਾਰਾ ਸ਼ਿੰਗਾਰ ਤੁਸੀਂ ਅੱਜ ਸਾਡੇ ਸੁਣਨ ਵਾਲਿਆਂ ਵਾਸਤੇ ਇੱਥੇ ਆ ਕੇ ਪੇਸ਼ ਕਰੋ। 408 272 5200 4082725200 ਤੇ ਸ਼ਰਨਜੀਤ ਕੌਰ ਜੀ ਸਾਡੇ ਨਾਲ ਨੇ। ਸ਼ਰਨਜੀਤ ਕੌਰ ਜੀ, ਜੀ ਆਇਆਂ ਨੂੰ, ਸਤਿ ਸ੍ਰੀ ਅਕਾਲ, ਸਵਾਗਤ ਤੁਹਾਡਾ। ਰੂਬਰੂ ਜੇ ਤੁਸੀਂ ਪ੍ਰੋਫੈਸਰ ਸ਼ੇਰ ਸਿੰਘ ਕੰਵਲ ਜੀ ਦੇ। ਥੈਂਕ ਯੂ ਮਸੂੜ ਜੀ, ਸਤਿ ਸ਼੍ਰੀ ਅਕਾਲ ਜੀ। ਸ਼ਰਨਜੀਤ ਕੌਰ ਜੀ ਦਾ ਬਹੁਤ ਬਹੁਤ ਸਵਾਗਤ ਹੈ ਜੀ ਪ੍ਰੋਗਰਾਮ। ਜੀ ਆਇਆਂ ਸ਼ਰਨਜੀਤ ਕੌਰ ਜੀ। ਥੈਂਕ ਯੂ ਭਾਈ ਜੀ, ਟਾਈਮ ਦਿੰਦਾ। ਸਤਿ ਸ਼੍ਰੀ ਅਕਾਲ ਜੀ, ਵਾਹਿਗੁਰੂ ਜੀ ਖਾਲਸਾ, ਵਾਹਿਗੁਰੂ ਫਤਿਹ ਜੀ। ਜੈ ਫਤਿਹ ਜੀ। ਫਤਿਹ ਜੀ। ਮੈਂ ਨਾ ਥੋੜੀਆਂ ਜਿਹੀਆਂ ਲੈਣਾ ਆਨੰਦਪੁਰ ਤੇ ਸੁਣਾਉਣੀਆਂ, ਹੋਲੇ ਮਹੱਲੇ ਦੀਆਂ। ਜੀ ਜੀ। ਹਾਂ, ਸਿਹਤ ਤੇ ਮੇਰੀ ਏਦਾਂ ਦੀ ਆ, ਹੋਈ ਪਈ ਥੋੜੇ ਦਿਨਾਂ ਦੀ, ਤੇ ਮੈਂ ਥੋੜੀਆਂ ਜਿਹੀਆਂ ਸੁਣਾਉਂਗੀ, ਜ਼ਿਆਦਾ ਨਹੀਂ। ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਫਤਿਹ ਜੀ। ਹੋਲਾ ਖੇਡਦਾ ਗੋਬਿੰਦ ਸਿੰਘ ਲਾਲ, ਆਨੰਦਪੁਰ ਵਿੱਚ ਹੋਲਾ ਖੇਡਦਾ, ਖੇਡੇ ਮਾਂ ਗੁਜਰੀ ਦਾ ਲਾਲ, ਆਨੰਦਪੁਰ ਵਿੱਚ ਹੋਲਾ ਖੇਡਦਾ, ਲੋਕਾਂ ਦੀਆਂ ਹੋਲੀਆਂ ਤੇ ਖਾਲਸੇ ਦਾ ਹੋਲਾ ਏ, ਲੋਕਾਂ ਦੀਆਂ ਹੋਲੀਆਂ ਤੇ ਖਾਲਸੇ ਦਾ ਹੋਲਾ ਏ, ਹੋਲਾ ਖੇਡਦਾ ਗੋਬਿੰਦ ਸਿੰਘ ਲਾਲ, ਆਨੰਦਪੁਰ ਵਿੱਚ ਹੋਲਾ ਖੇਡਦਾ, ਦੂਰੋਂ ਦੂਰੋਂ ਸੰਗਤਾਂ ਵੀ ਚੱਲ ਕੇ ਆਈਆਂ ਨੇ, ਦੂਰੋਂ ਦੂਰੋਂ ਸੰਗਤਾਂ ਵੀ ਸਭ ਚੱਲ ਕੇ ਆਈਆਂ ਨੇ, ਪਾਏ ਦਦਾਰ ਉਹਨਾਂ ਰੱਜ ਰੱਜ ਹੋਲੇ ਦੇ, ਪਾਲੇ ਨੇ ਦਦਾਰ ਉਹਨਾਂ ਰੱਜ ਕੇ ਹੋਲੇ ਦੇ, ਹੋਲਾ ਖੇਡਦਾ ਏ ਮਾਂ ਗੁਜਰੀ ਦਾ ਲਾਲ, ਆਨੰਦਪੁਰ ਵਿੱਚ ਹੋਲਾ ਖੇਡਦਾ, ਲੋਕਾਂ ਦੀਆਂ ਟੋਲੀਆਂ ਤੇ ਖਾਲਸੇ ਦਾ ਟੋਲਾ ਏ, ਲੋਕਾਂ ਦੀਆਂ ਟੋਲੀਆਂ ਤੇ ਖਾਲਸੇ ਦਾ ਟੋਲਾ ਏ, ਟੋਲਾ ਏ ਨਿਹੰਗ ਸਿੰਘਾਂ ਨਾਲ, ਆਨੰਦਪੁਰ ਚ ਹੋਲਾ ਖੇਡਦਾ, ਖੇਡੇ ਮਾਂ ਗੁਜਰੀ ਦਾ ਲਾਲ, ਆਨੰਦਪੁਰ ਵਿੱਚ ਹੋਲਾ ਖੇਡਦਾ, ਗੁਰੂ ਗੋਬਿੰਦ ਸਿੰਘ ਆਏ ਨੀਲਾ ਬਾਣਾ ਪਾ ਕੇ, ਗੁਰੂ ਗੋਬਿੰਦ ਸਿੰਘ ਆਏ ਨੀਲਾ ਬਾਣਾ ਪਾ ਕੇ, ਸੀਸ ਪੀਲਾ ਦਸਤਾਰਾ ਨਾਲ ਗਾਤਰੇ ਕਾਲੇ ਨੇ, ਸੋਨਾ ਹੱਥ ਵਿੱਚ ਬਾਜ ਸਜਾ, ਆਨੰਦਪੁਰ ਵਿੱਚ ਹੋਲਾ ਖੇਡਦਾ, ਖੇਡੇ ਮਾਂ ਗੁਜਰੀ ਦਾ ਲਾਲ, ਆਨੰਦਪੁਰ ਵਿੱਚ ਹੋਲਾ ਖੇਡਦਾ, ਲੋਕਾਂ ਦੀਆਂ ਹੋਲੀਆਂ ਤੇ ਖਾਲਸੇ ਦਾ ਹੋਲਾ ਏ, ਅਬਜ ਨਜ਼ਾਰਾ ਇਸ ਹੋਲੇ ਦਾ ਏ, ਅਬਜ ਨਜ਼ਾਰਾ ਲਿਆ ਸਭ ਨੇ ਵੀ ਹੋਲੇ ਦਾ, ਆਏ ਤੀਰਾਂ ਤਲਵਾਰਾਂ ਦੇ ਨਾਲ, ਆਨੰਦਪੁਰ ਵਿੱਚ ਹੋਲਾ ਖੇਡਦਾ, ਖੇਡੇ ਮਾਂ ਗੁਜਰੀ ਦਾ ਲਾਲ, ਆਨੰਦਪੁਰ ਵਿੱਚ ਹੋਲਾ ਖੇਡਦਾ, ਘੋੜੇ ਤੇ ਸਵਾਰ ਕੋਈ ਹਾਥੀਆਂ ਦੇ ਨਾਲ ਨੇ, ਘੋੜੇ ਤੇ ਸਵਾਰ ਕੋਈ ਹਾਥੀਆਂ ਵੀ ਨਾਲ ਨੇ, ਨਾਲੇ ਉਠਾਂ ਉੱਤੇ ਪਾਈਆਂ ਉਹਨਾਂ ਸੋਹਣੀਆਂ ਪੋਸ਼ਾਕ, ਆਨੰਦਪੁਰ ਵਿੱਚ ਹੋਲਾ ਖੇਡਦਾ, ਖੇਡੇ ਮਾਂ ਗੁਜਰੀ ਦਾ ਲਾਲ, ਆਨੰਦਪੁਰ ਵਿੱਚ ਹੋਲਾ ਖੇਡਦਾ। ਵਾਹਿਗੁਰੂ ਖਾਲਸਾ, ਫਤਿਹ ਜੀ। ਗੁਰ ਫਤਿਹ ਜੀ। ਬਹੁਤ ਧੰਨਵਾਦ ਤੁਹਾਡਾ ਸ਼ਰਨਜੀਤ ਕੌਰ ਜੀ। ਥੈਂਕ ਯੂ ਜੀ, ਟਾਈਮ ਦਿੰਦਾ। ਸਤਿ ਸ਼੍ਰੀ ਅਕਾਲ, ਫਤਿਹ ਜੀ। ਧੰਨਵਾਦ ਤੁਹਾਡਾ, ਧੰਨਵਾਦ ਤੁਹਾਡਾ। ਤੇ ਮੈਂ ਇੱਥੇ ਆਪਣੇ ਸੁਣਨ ਵਾਲਿਆਂ ਨੂੰ ਦੱਸ ਜਾਵਾਂਗੇ, ਪ੍ਰੋਗਰਾਮ ਕਵੀ ਦਰਬਾਰ ਤੁਸੀਂ ਸੈਟਰਡੇ ਨੂੰ ਲਾਈਵ ਤੇ ਸੁਣਦੇ ਜੇ 4 ਤੋਂ 6 ਵਜੇ ਤੱਕ, ਪਰ ਅੱਜ ਦਾ ਪ੍ਰੋਗਰਾਮ ਹੈ ਜਿਹੜਾ ਇਹ 5:30 ਵਜੇ ਤੱਕ ਹੈ। ਦੂਜਾ, ਸਾਡੇ ਇਸ ਪ੍ਰੋਗਰਾਮ ਦੇ ਵਿੱਚ ਜਿੰਨੀਆਂ ਪੇਸ਼ਕਾਰੀਆਂ ਹੁੰਦੀਆਂ, ਸਾਡੇ ਜਿੰਨੇ ਸਹਿਯੋਗੀ ਜੋ ਕੁਛ ਆ ਕੇ ਸੁਣਾਉਂਦੇ ਨੇ, ਇਹਨਾਂ ਸਾਰਿਆਂ ਦੀਆਂ ਰੀਲਾਂ ਤੁਸੀਂ ਪੰਜਾਬੀ ਰੇਡੀਓ USA ਦੇ YouTube ਚੈਨਲ ਤੇ ਪੂਰਾ ਹਫਤਾ ਵੇਖ ਸਕਦੇ ਜੇ। ਰੋਜ਼ ਇੱਕ ਦੋ ਨੇ ਜਿਹੜੀਆਂ ਉਹ ਅਪਲੋਡ ਹੁੰਦੀਆਂ, ਯਾਨੀ ਜੋ ਅੱਜ ਲਾਈਵ ਸੁਣਿਆ ਆ ਬਹੁਤ ਵਧੀਆ ਲੱਗਾ ਆ, ਤੇ ਤੁਸੀਂ ਪੰਜਾਬੀ ਰੇਡੀਓ USA ਦੇ YouTube ਚੈਨਲ ਨੂੰ ਰੋਜ਼ਵਾਰ ਆ ਜਿਹੜਾ ਉਹ ਜ਼ਰੂਰ ਵਿਜ਼ਿਟ ਕਰਿਆ ਕਰੋ। ਉੱਥੇ ਬਹੁਤ ਸਾਰੀਆਂ ਰੀਲਾਂ ਨੇ ਜਿਹੜੀਆਂ ਉਹ ਤੁਹਾਨੂੰ ਜੋ ਵੀ ਪੇਸ਼ਕਾਰੀ ਹੁੰਦੀ ਹੈ ਇਹ ਮਿਲ ਜਾਂਦੀਆਂ ਨੇ। ਕਈ ਵਾਰ ਕਵਿਤਾ ਬਹੁਤ ਸੋਹਣੀ ਲੱਗਦੀ ਹੈ, ਨੋਟ ਕਰਨੀ ਪੈਂਦੀ ਹੈ। ਤੇ ਹੁਣ ਪੰਜਾਬੀ ਰੇਡੀਓ USA ਪਿਛਲੇ 3 ਵੀਕਸ ਤੋਂ 4 ਵੀਕਸ ਤੋਂ ਇਹ ਸਾਰੀਆਂ ਰੀਲਾਂ ਤੁਹਾਡੇ ਵਾਸਤੇ
ਅਪਲੋਡ ਵੀ ਕਰ ਰਿਹਾ ਹੈ। ਮੈਂ ਪ੍ਰੋਫੈਸਰ ਸਾਹਿਬ ਇੱਥੇ ਬੇਨਤੀ ਕਰਾਂਗਾ ਇੱਕ ਨਿੱਕੀ ਜਿਹੀ ਕਮਰਸ਼ੀਅਲ ਬ੍ਰੇਕ ਦੀ, ਅਗਰ ਤੁਸੀਂ ਇਜਾਜ਼ਤ ਦੇ ਦੇਵੋ ਤੇ ਇਸ ਬ੍ਰੇਕ ਤੋਂ ਬਾਅਦ ਵਾਪਸ ਆ ਕੇ ਤੇ ਫਿਰ ਤੰਦ ਇੱਥੋਂ ਹੀ ਜੋੜਾਂਗੇ ਜਿੱਥੇ ਛੱਡ ਕੇ ਚੱਲਣਾ। ਜ਼ਰੂਰ ਜੀ ਜ਼ਰੂਰ। ਬਹੁਤ ਧੰਨਵਾਦ ਜੀ। ਸਰੋਤਿਓ ਮਿਲਣੇ ਇਸ ਕਮਰਸ਼ੀਅਲ ਬ੍ਰੇਕ ਤੋਂ ਬਾਅਦ। ਜੁੜੇ ਰਹਿਣਾ ਪੰਜਾਬੀ ਰੇਡੀਓ USA ਦੇ ਨਾਲ ਔਰ ਸੁਣਦੇ ਰਹਿਣਾ ਪ੍ਰੋਗਰਾਮ ਕਵੀ ਦਰਬਾਰ, ਆਪਣੇ ਪ੍ਰੈਜ਼ੈਂਟਰ ਆਪਣੇ ਮੇਜ਼ਬਾਨ ਮਸੂਦ ਮੱਲੀ ਦੇ ਨਾਲ।
प्रोग्राम कवि दरबार च आप सब दा इस कमर्शियल ब्रेक तो बाद एक बार फिर बड़ा निੱਘਾ ਜਿਹਾ स्वागत है प्रोफेसर शेर सिंह कमल जी आप जी ਨੂੰ ਵੀ ਜੀ ਆਇਆਂ ਨੂੰ ਕਹਿੰਦੇ ਜੀ ਬਹੁਤ ਬਹੁਤ ਮਿਹਰਬਾਨੀ ਮਲਿਕ ਸਾਹਿਬ ਜੀ ਧੰਨਵਾਦ ਤੁਹਾਡਾ ਸਰੋਤਿਓ ਹੁਣ ਆਓ ਔਰ ਆ ਕੇ ਸਾਂਝ ਬਣਾਓ ਇੱਕ ਵਾਰ ਫਿਰ ਦੱਸਦਾ ਅੱਜ ਦਾ ਪ੍ਰੋਗਰਾਮ ਜ਼ਰਾ ਅੱਧਾ ਘੰਟਾ ਪਹਿਲੇ ਅਸੀਂ ਮੁਕਾਵਾਂਗੇ ਔਰ ਕੋਈ ਵੀ ਸਾਂਝ ਬਣਾਉਣੀ ਹੈ ਤਾਂ ਟੈਲੀਫੋਨ ਨੰਬਰ 408272 5200 ਸਾਡੇ ਨਾਲ ਹੁਣ ਟੈਲੀਫੋਨ ਲਾਈਨ ਤੇ ਜੁੜ ਚੁੱਕੇ ਨੇ ਪ੍ਰੋਫੈਸਰ ਸਾਹਿਬ ਹਰਜਿੰਦਰ ਸਿੰਘ ਜੀ ਮੇਰੇ ਵੱਲੋਂ ਜੀ ਆਇਆਂ ਨੂੰ ਸਤਿ ਸ੍ਰੀ ਅਕਾਲ ਔਰ ਰੂਬਰੂ ਜੇ ਤੁਸੀਂ ਪ੍ਰੋਫੈਸਰ ਸ਼ੇਰ ਸਿੰਘ ਕਮਲ ਜੀ ਦੇ ਹਰਜਿੰਦਰ ਸਿੰਘ ਜੀ ਦਾ ਬਹੁਤ ਬਹੁਤ ਸਵਾਗਤ ਹੈ ਜੀ ਕਵੀ ਦਰਬਾਰ ਜੀ ਹਰਜਿੰਦਰ ਸਿੰਘ ਜੀ ਸਤਿ ਸ੍ਰੀ ਅਕਾਲ ਮੱਲੀ ਸਾਹਿਬ ਤੇ ਪ੍ਰੋਫੈਸਰ ਸਾਹਿਬ ਨੂੰ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਹਾਂਜੀ ਇਹ ਰਚਨਾ ਲਿਖੀ ਹੋਈ ਹੈ ਜੀ ਕਵਿਤਰੀ ਸੁਖਵਿੰਦਰ ਅਮਰਤ ਜੀ ਦੀ ਮੈਂ ਸੁਣਾਉਣ ਲੱਗਿਆ ਇਹ ਹੈ ਕਲੇਜੇ ਤੀਰ ਵੇਖਣ ਨੂੰ ਤੇ ਸਿਰ ਤੇ ਤਾਜ ਵੇਖਣ ਨੂੰ ਜ਼ਮਾਨਾ ਰੁਕ ਗਿਆ ਤੇਰਾ ਉਹੀ ਅੰਦਾਜ਼ ਵੇਖਣ ਨੂੰ ਵਾਹ ਉਹ ਸ਼ੇਰਾ ਉੱਠ ਜਰਾ ਤੇ ਫਿਰ ਉਹੀ ਜਲਵਾ ਦਿਖਾਏ ਆਪਣਾ ਬੜੀ ਬੇਤਾਬ ਹੈ ਦੁਨੀਆ ਤੇਰੀ ਪਰਵਾਜ਼ ਦੇਖਣ ਨੂੰ ਵਾਹ ਜੀ ਵਾਹ ਜੇ ਮੁੱਦਾ ਹੱਕ ਦਾ ਹੋਇਆ ਤਾਂ ਤੀਰਾਂ ਵਾਂਗ ਟਕਰਾਂਗੇ ਅਸੀਂ ਬੈਠੇ ਨਹੀਂ ਹਾਂ ਸਿਰ ਤੇ ਉੱਡਦੇ ਬਾਜ਼ ਵੇਖਣ ਨੂੰ ਵਾਹ ਸਜਾ ਕੇ ਰੱਖ ਲੈ ਕੁੜੀਏ ਨੀ ਜਜ਼ਬੇ ਹੀਰਿਆਂ ਵਰਗੇ ਤਰੀਕਾ ਆਊਗਾ ਤੇਰਾ ਸੁਹੰਦਣਾ ਦਾਜ਼ ਵੇਖਣ ਨੂੰ ਵਾਹ ਜੀ ਵਾਹ ਜੀ ਵਾਹ ਮੁਹੱਬਤਾਂ ਵਾਲਿਓ ਉੱਠੋ ਹੁਨਰਾਂ ਵਾਲਿਓ ਜਾਗੋ ਲੁਕਾਈ ਤਰਸਦੀ ਹੈ ਚਾਨਣਾ ਦਾ ਲੁਕਾਈ ਤਰਸਦੀ ਹੈ ਚਾਨਣਾ ਦਾ ਰਾਜ਼ ਵੇਖਣ ਨੂੰ ਵਾਹ ਜੀ ਵਾਹ ਜੇ ਤੀਰ ਵੇਖਣ ਨੂੰ ਤੇ ਸਿਰ ਤੇ ਤਾਜ ਵੇਖਣ ਨੂੰ ਜ਼ਮਾਨਾ ਰੁਕ ਗਿਆ ਤੇਰਾ ਉਹੀ ਅੰਦਾਜ਼ ਵੇਖਣ ਨੂੰ ਵਾਹ ਜੀ ਵਾਹ ਜੀ ਵਾਹ ਥੈਂਕ ਯੂ ਅਲੀ ਸਾਹਿਬ ਟਾਈਮ ਦੇਣ ਵਾਸਤੇ ਬਹੁਤ ਬਹੁਤ ਧੰਨਵਾਦ ਜੀ ਤੁਹਾਡਾ ਬਹੁਤ ਧੰਨਵਾਦ ਜੀ ਬਹੁਤ ਥੈਂਕ ਯੂ ਇਹ ਸਨ ਜੀ ਹਰਜਿੰਦਰ ਸਿੰਘ ਜੀ ਹੁਣ ਅਸੀਂ ਅੱਗੇ ਵਧਾਂਗੇ ਤੇ ਪ੍ਰੋਗਰਾਮ 'ਚ ਸਾਂਝ ਬਣਾਉਣ ਲਈ ਸਾਡੇ ਅੱਗੇ ਸੋਗੀ ਨੇ ਜਿਹੜੇ ਉਹ ਨੇ ਜੀ ਸਾਡੇ ਬੜੇ ਪਿਆਰੇ ਕਮਲ ਬੰਗਾ ਜੀ ਜੀ ਆਇਆਂ ਨੂੰ ਸਤਿ ਸ੍ਰੀ ਅਕਾਲ ਸਵਾਗਤ ਤੁਹਾਡਾ ਰੂਬਰੂ ਜੇ ਤੁਸੀਂ ਪ੍ਰੋਫੈਸਰ ਸ਼ੇਰ ਸਿੰਘ ਕਮਲ ਜੀ ਦੇ ਥੈਂਕ ਯੂ ਜੀ ਕਮਲ ਬੰਗਾ ਜੀ ਦਾ ਬਹੁਤ ਬਹੁਤ ਸਵਾਗਤ ਹੈ ਜੀ ਕਵੀ ਦਰਬਾਰ ਜੀ ਆਇਆਂ ਕਮਲ ਜੀ ਥੈਂਕ ਯੂ ਪ੍ਰੋਫੈਸਰ ਸ਼ੇਰ ਸਿੰਘ ਕਮਲ ਜੀ ਮਸੂਦ ਮੱਲੀ ਜੀ ਤੁਹਾਡੇ ਨਾਲ ਹੀ ਪੰਜਾਬੀ ਰੇਡੀਓ USA ਦੀ ਸਾਰੀ ਟੀਮ ਅਤੇ ਸਰੋਤਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਸਭ ਵੱਲੋਂ ਸਤਿ ਸ੍ਰੀ ਅਕਾਲ ਜੀ ਤੇ ਸੁਖਵਿੰਦਰ ਅਮਰਤ ਇੱਕ ਟੌਪ ਦੀ ਕਵਿਤਰੀ ਆ ਸਾਡੀ ਭੈਣ ਆ ਅਸੀਂ 3-4 ਵਾਰੀ ਮਿਲੇ ਵੀ ਆ ਮੇਰਾ ਖਿਆਲ ਅੱਜ ਕੱਲ ਆਸਟ੍ਰੇਲੀਆ 'ਚ ਰਹਿੰਦੇ ਆ ਥੈਂਕ ਯੂ ਲਓ ਜੀ ਅੱਜ ਵੀ ਇੱਕ ਨਵਾਂ ਇਤਿਹਾਸਕ ਸ਼ੇਰ ਹੈ ਇਰਸ਼ਾਦ ਜੀ ਇਰਸ਼ਾਦ ਤੇ ਗਜ਼ਲ ਵੀ ਜਿਹੜੀ ਆ ਇਤਿਹਾਸਕ ਆਸ਼ਕਾਂ ਬਾਰੇ ਆ ਵੀ ਕੀ ਕਹਿ ਗਏ ਆ ਜੀ ਜ਼ਰੂਰ ਜੀ ਥੈਂਕ ਯੂ ਬਿਆਨ ਕਰੋ ਲਓ ਜੀ ਸ਼ੇਰ ਹੈ ਇਤਿਹਾਸ ਚੰਗੇ ਮਾੜੇ ਦੀ ਗਵਾਹੀ ਭਰਦਾ ਹੈ ਥੈਂਕ ਯੂ ਇਤਿਹਾਸ ਚੰਗੇ ਮਾੜੇ ਦੀ ਗਵਾਹੀ ਭਰਦਾ ਹੈ ਕੋਈ ਮੰਨੇ ਨਾ ਮੰਨੇ ਕੋਈ ਮੰਨੇ ਨਾ ਮੰਨੇ ਸ਼ੀਸ਼ਾ ਅੱਗੇ ਧਰਦਾ ਹੈ ਵਾਹ ਜੀ ਵਾਹ ਸ਼ੀਸ਼ਾ ਅੱਗੇ ਤਾਂ ਥੈਂਕ ਯੂ ਲਓ ਜੀ ਗਜ਼ਲ ਹੈ ਇਤਿਹਾਸਕ ਆਸ਼ਕਾਂ ਜੋ ਕੁਛ ਕਹਿ ਗਏ ਜੀ ਇਤਿਹਾਸਕ ਆਸ਼ਿਕ ਕਹਿ ਗਏ ਕਿ ਮਨ ਮਸਤਾ ਹੈ ਇਹ ਮੈਂ ਇੱਥੇ ਮਤਲਬ ਇਹ ਆ ਵੀ ਪਾਗਲ ਯੂਜ਼ ਕਰਦਾ ਮਸਤੀ ਵੀ ਹੁੰਦਾ ਬਹੁਤ ਕੁਝ ਕਈ ਮਾਇਨੇ ਹੋ ਜਾਂਦੇ ਇੱਕ ਦੇ ਅੱਖਰ ਦੇ ਨਾ ਇਤਿਹਾਸਕ ਆਸ਼ਿਕ ਕਹਿ ਗਏ ਕਿ ਮਨ ਮਸਤਾ ਹੈ ਨਾਲੇ ਇਸ਼ਕ ਜਗ ਤੇ ਵੱਖਰਾ ਜਗਰਾਤਾ ਹੈ ਵਾਹ ਜੀ ਵਾਹ ਥੈਂਕ ਯੂ
ਕਹਿੰਦੇ ਚੰਗੀ ਭਲੀ ਜ਼ਿੰਦਗੀ ਹੁੰਦੀ ਇਨਸਾਨ ਦੀ। ਕਹਿੰਦੇ ਚੰਗੀ ਭਲੀ ਜ਼ਿੰਦਗੀ ਹੁੰਦੀ ਇਨਸਾਨ ਦੀ, ਪਰ ਤਾਂਗਾ ਤੇ ਅੜੀਕਾਂ ਨਾਲ ਪਾਉਂਦਾ ਵਾਸਤਾ ਹੈ। ਵਾਹ ਜੀ ਵਾਹ। ਥੈਂਕ ਯੂ ਜੀ। ਅਗਲਾ ਸ਼ੇਰ ਹੈ ਇਰਸ਼ਾਦ ਜੀ। ਕਹਿੰਦੇ ਨਿੰਦਿਆ ਤੇ ਬਦਨਾਮੀ ਤਾਂ ਗੱਲ ਵੱਖਰੀ। ਕਹਿੰਦੇ ਨਿੰਦਿਆ ਤੇ ਬਦਨਾਮੀ ਤਾਂ ਗੱਲ ਵੱਖਰੀ, ਪਰ ਕਦਮ ਕਦਮ ਬਣਦਾ ਕੁਰਬਾਨੀ ਦਾ ਨਾਤਾ ਹੈ। ਵਾਹ ਜੀ ਵਾਹ, ਵਾਹ ਜੀ ਵਾਹ। ਥੈਂਕ ਯੂ ਜੀ। ਪਰ ਕਦਮ ਕਦਮ ਬਣਦਾ ਕੁਰਬਾਨੀ ਦਾ ਨਾਤਾ ਹੈ। ਅਗਲਾ ਸ਼ੇਰ ਹੈ ਜੀ। ਕਹਿੰਦੇ ਮੁਹੱਬਤ ਤੇ ਫੁਲਕਾਰੀ ਉਧਾਰੇ ਮਿਲਦੇ ਨਹੀਂ। ਥੈਂਕ ਯੂ ਜੀ। ਕਹਿੰਦੇ ਮੁਹੱਬਤ ਤੇ ਫੁਲਕਾਰੀ ਉਧਾਰੇ ਮਿਲਦੇ ਨਹੀਂ, ਨਾਲੇ ਇਹੋ ਹੁੰਦਾ ਮੁਹੱਬਤੀਆਂ ਦਾ ਫੱਟੀ ਵਸਦਾ ਹੈ। ਵਾਹ ਬਈ ਵਾਹ, ਵਾਹ ਬਈ ਵਾਹ। ਥੈਂਕ ਯੂ। ਨਾਲੇ ਇਹੋ ਹੁੰਦਾ ਮੁਹੱਬਤੀਆਂ ਦਾ ਫੱਟੀ ਵਸਦਾ ਹੈ। ਅਗਲਾ ਸ਼ੇਰ ਹੈ। ਕਹਿੰਦੇ ਜੇ ਕਿਸੇ ਨੂੰ ਖਰਾ ਮੌਕਾ ਵੀ ਮਿਲਦਾ ਤਾਂ, ਕਹਿੰਦੇ ਜੇ ਕਿਸੇ ਨੂੰ ਖਰਾ ਮੌਕਾ ਵੀ ਮਿਲਦਾ ਤਾਂ ਉਹਦਾ ਕੋਈ ਨਾ ਕੋਈ ਉਲਟਾ ਦਿੰਦਾ ਤਖਤਾ ਹੈ। ਆਏ ਆਏ। ਉਦੋਂ ਕੋਈ ਨਾ ਕੋਈ ਉਲਟਾ ਦਿੰਦਾ ਤਖਤਾ ਹੈ। ਅਗਲਾ ਸ਼ੇਰ ਹੈ। ਕਹਿੰਦੇ ਇਸ਼ਕ ਕਲੰਦਰ ਕੰਨਾਂ 'ਚ ਫੂਕਾਂ ਮਾਰੇ ਜਦ। ਕਹਿੰਦੇ ਇਸ਼ਕ ਕਲੰਦਰ ਕੰਨਾਂ 'ਚ ਫੂਕਾਂ ਮਾਰੇ ਜਦ, ਉਦੋਂ ਵੀ ਤਾਂ ਲੱਗਦਾ ਫੁੱਲਾਂ ਦਾ ਗੁਲਦਸਤਾ ਹੈ। ਵਾਹ ਜੀ ਵਾਹ, ਵਾਹ ਜੀ ਵਾਹ। ਥੈਂਕ ਯੂ ਜੀ। ਥੈਂਕ ਯੂ ਮੱਲੀ ਸਾਹਿਬ ਤੇ ਪ੍ਰੋਫੈਸਰ ਸਾਹਿਬ। ਅਗਲਾ ਸ਼ੇਰ ਹੈ। ਕਹਿੰਦੇ ਕਿਸੇ ਪ੍ਰੇਮੀ ਜੋੜੀ ਦੇ ਭਾਗਾਂ 'ਚ ਮਜ਼ਾ ਨਹੀਂ ਹੁੰਦਾ। ਥੈਂਕ ਯੂ। ਲੈ ਵੀ ਥੈਂਕ ਯੂ। ਤੁਸੀਂ ਹਾਂ ਕਰ ਦਿੱਤੀ ਨਾਲ। ਸਿਰ ਮਤੇ ਅਸੀਂ ਅੱਗੇ ਕਾਲੇ ਪੈ ਗਏ ਜੀ। ਅੱਗੇ ਹੁਣ ਬੰਦਾ ਕੀ? ਕਹਿੰਦੇ ਕਿਸੇ ਪ੍ਰੇਮੀ ਜੋੜੀ ਦੇ ਭਾਗਾਂ 'ਚ ਮਜ਼ਾ ਨਹੀਂ ਹੁੰਦਾ, ਬਸ ਜੋਬਨ ਰੁਲ ਕੇ ਹੋ ਜਾਂਦਾ ਖਸਤਾ ਹੈ। ਵਾਹ ਬਈ ਵਾਹ, ਵਾਹ ਬਈ ਵਾਹ। ਥੈਂਕ ਯੂ। ਬਸ ਜੋਬਨ ਰੁਲ ਕੇ ਹੋ ਜਾਂਦਾ ਖਸਤਾ ਹੈ। ਆਖਰੀ ਸ਼ੇਰ ਹੈ ਜੀ ਮੱਲੀ ਸਾਹਿਬ ਪ੍ਰੋਫੈਸਰ ਸਾਹਿਬ ਜੀ। ਕਹਿੰਦੇ ਘਾਟੇ ਦਾ ਸੌਦਾ ਤਾਂ ਹੈ ਹੀ ਕਮਲ। ਮੈਨੂੰ ਵੀ ਵਿੱਚ ਪੰਗਾ ਪਵਾ ਲਿਆ ਨਾ ਉਹਨਾਂ ਨੇ। ਜੀ ਜੀ। ਇਹ ਹੁਣ ਬਣਦਾ ਹੀ ਤੁਹਾਡੇ ਮੋਢਿਆਂ ਤੇ। ਕਹਿੰਦੇ ਘਾਟੇ ਦਾ ਸੌਦਾ ਤਾਂ ਹੈ ਹੀ ਕਮਲ, ਕਿਉਂਕਿ ਦਿਲ ਦੀ ਕੜਕੀ 'ਚ ਫਸਦਾ ਹੈ। ਆਹਾ, ਵਾਹ ਜੀ ਵਾਹ। ਕਿਉਂਕਿ ਦਿਲ ਦੀ ਕੜਕੀ 'ਚ ਫਸਦਾ ਹੈ। ਕਹਿੰਦੇ ਚੰਗੀ ਭਲੀ ਜ਼ਿੰਦਗੀ ਹੁੰਦੀ ਇਨਸਾਨ ਦੀ, ਪਰ ਤਾਂਗਾ ਤੇ ਅੜੀਕਾਂ ਨਾਲ ਪਾਉਂਦਾ ਵਾਸਤਾ। ਟਾਈਮ ਦਾ ਬੜੀ ਮਿਹਰਬਾਨੀ ਸਾਰਿਆਂ ਦੀ। ਥੈਂਕ ਯੂ। ਧੰਨਵਾਦ ਤੁਹਾਡਾ ਕਮਲ ਬੰਗਾ ਜੀ। ਥੈਂਕ ਯੂ। ਜਿੰਦੇ ਵਾਸਤੇ ਰਹੋ। ਵੈਲਕਮ ਜੀ, ਵੈਲਕਮ। ਥੈਂਕ ਯੂ। ਮਿਹਰਬਾਨੀ। ਪ੍ਰੋਫੈਸਰ ਸਾਹਿਬ ਅੱਗੇ ਵਧਾਂਗੇ। ਸਾਡੇ ਨਾਲ ਜੁੜ ਚੁੱਕੇ ਨੇ ਕੁਲਦੀਪ ਸਿੰਘ ਢਾਲੀਵਾਲ ਜੀ। ਮੇਰੇ ਵੱਲੋਂ ਕੁਲਦੀਪ ਸਿੰਘ ਢਾਲੀਵਾਲ ਜੀ ਨੂੰ ਜੀ ਆਇਆਂ ਨੂੰ, ਸਤਿ ਸ੍ਰੀ ਅਕਾਲ, ਸਵਾਗਤ। ਔਰ ਕੁਲਦੀਪ ਜੀ ਤੁਸੀਂ ਰੂਬਰੂ ਜੇ ਪ੍ਰੋਫੈਸਰ ਸ਼ੇਰ ਸਿੰਘ ਕਮਲ ਜੀ ਦੇ। ਮੇਰੇ ਵੱਲੋਂ ਮੱਲੀ ਸਾਹਿਬ ਤੁਹਾਨੂੰ ਤੇ ਪ੍ਰੋਫੈਸਰ ਸ਼ੇਰ ਸਿੰਘ ਕਮਲ ਉਹਨਾਂ ਨੂੰ ਸਤਿ ਸ੍ਰੀ ਅਕਾਲ ਜੀ। ਸਤਿ ਸ੍ਰੀ ਅਕਾਲ ਜੀ। ਸਤਿ ਸ੍ਰੀ ਅਕਾਲ ਢਾਲੀਵਾਲ ਸਾਹਿਬ, ਤੁਹਾਡਾ ਬਹੁਤ ਬਹੁਤ ਸਵਾਗਤ ਹੈ। ਹਾਂਜੀ, ਕਵਿਤਾ ਸ਼ੁਰੂ ਕਰਨ ਲੱਗਾ ਜੀ। ਪਿੰਡ ਦੀ ਪਹਿਲਾਂ ਜਿੱਦਾਂ ਹੁੰਦੇ ਸੀਗੇ ਉਹਨਾਂ ਦੀ ਹਾਲਤ ਬਿਆਨ ਕਰਨ ਲੱਗਾ। ਇਰਸ਼ਾਦ ਜੀ। ਹਾਸੇ ਖੁਸ਼ੀਆਂ ਤੇ ਰੋਣਾ, ਦੁੱਖ ਸੁੱਖ ਨੂੰ ਹੁਣ ਵੰਡਾਉਣਾ, ਕੰਮ ਸਾਰਿਆਂ ਦੇ ਆਉਣਾ, ਰੁੱਸੇ ਯਾਰ ਨੂੰ ਮਨਾਉਣਾ, ਬਣੀ ਬੀਤੇ ਦੀ ਕਹਾਣੀ, ਸਭੇ ਸਾਂਝਾਂ ਟੁੱਟ ਗਈਆਂ, ਪਹਿਲਾਂ ਵਾਲੀਆਂ ਨਾ ਰੌਣਕਾਂ ਉਹ ਪਿੰਡਾਂ ਵਿੱਚ ਰਹੀਆਂ। ਵਾਹ ਵਾਹ। ਚਾਚੇ ਤਾਇਆਂ ਦਾ ਪਿਆਰ, ਟੁੱਟੇ ਵੱਡੇ ਪਰਿਵਾਰ, ਬਣੇ ਪੈਸਿਆਂ ਦੇ ਯਾਰ, ਰੱਖੀ ਦਿਲਾਂ ਵਿੱਚ ਖਾਰ, ਲੋਕੀ ਵੇਚ ਗਏ ਜ਼ਮੀਨਾਂ, ਸ਼ਹਿਰੀ ਕੋਠੀਆਂ ਲੈ ਲਈਆਂ, ਪਹਿਲਾਂ ਵਾਲੀਆਂ ਉਹ ਰੌਣਕਾਂ ਨਾ ਪਿੰਡਾਂ ਵਿੱਚ ਰਹੀਆਂ। ਵਾਹ ਜੀ ਵਾਹ, ਵਾਹ ਜੀ ਵਾਹ, ਕੀ ਬਾਤ ਹੈ। ਸੁੰਨੇ ਹੋ ਗਏ ਦਰਵਾਜ਼ੇ ਜਿੱਥੇ ਵੱਜਦੇ ਸੀ ਬਾਜੇ,
ਸੁੰਨੇ ਹੋ ਗਏ ਦਰਵਾਜੇ ਜਿੱਥੇ ਵੱਜਦੇ ਸੀ ਬਾਜੇ, ਬਾਤ ਪੁੱਛਦਾ ਨਾ ਕੋਈ ਲੋਕੀ ਹੋਏ ਬੇਲਿਹਾਜੇ। ਇੱਕ ਦੂਸਰੇ ਨੂੰ ਲੋਕੀ ਪੈਂਦੇ ਲੈ ਲੈ ਕੇ ਝਈਆਂ, ਪਹਿਲਾਂ ਵਾਲੀਆਂ ਨਾ ਰੌਣਕਾਂ ਉਹ ਪਿੰਡਾਂ ਵਿੱਚ ਰਹੀਆਂ। ਮੁੱਕੀ ਖੂਹਾਂ ਦੀ ਕਹਾਣੀ, ਸੌਖਾ ਲੱਭਦਾ ਨਾ ਪਾਣੀ। ਓਏ ਹੋਏ ਓਏ ਹੋਏ, ਮੁੱਕੀ ਖੂਹਾਂ ਦੀ ਕਹਾਣੀ, ਹਾਏ ਸੌਖਾ ਲੱਭਦਾ ਨਾ ਪਾਣੀ। ਹੋ ਗਈ ਬੰਜਰ ਜ਼ਮੀਨ, ਪੰਜਾਂ ਪਾਣੀਆਂ ਦੀ ਰਾਣੀ। ਹਾਏ ਤੰਗ ਕਰਜੇ ਨੇ ਕੀਤੇ, ਫਾਹੇ ਲੈ ਲੈ ਨੇ ਕਈਆਂ, ਪਹਿਲਾਂ ਵਾਲੀਆਂ ਨਾ ਰੌਣਕਾਂ ਉਹ ਪਿੰਡਾਂ ਵਿੱਚ ਰਹੀਆਂ। ਓਏ ਹੋਏ, ਸਦਕੇ ਤੁਹਾਡੇ, ਬਾ ਕਮਾਲ ਬਾ ਕਮਾਲ। ਮੈਂ ਕਹਿੰਦਾ ਕੀ ਬਾਤ ਹੈ ਕੁਲਦੀਪ ਜੀ, ਇੱਕ ਵਾਰ ਫੇਰ ਇਹ ਲਾਈਨ ਹਾਸਲੇ ਗਜ਼ਲ ਹੈ ਜੀ, ਇਹ ਹਾਸਲੇ ਕਲਾਮ ਆ। ਮੈਂ ਕਹਿੰਦਾ ਬਾ ਕਮਾਲ। ਆਹਾ, ਮੁੱਕੀ ਖੂਹਾਂ ਦੀ ਕਹਾਣੀ, ਸੌਖਾ ਲੱਭਦਾ ਨਹੀਂ ਪਾਣੀ। ਹੋ ਗਈ ਬੰਜਰ ਜ਼ਮੀਨ, ਪੰਜਾਂ ਪਾਣੀਆਂ ਦੀ ਰਾਣੀ। ਤੰਗ ਕਰਜੇ ਨੇ ਕੀਤੇ, ਫਾਹੇ ਲੈ ਲੈ ਨੇ ਕਈਆਂ, ਪਹਿਲਾਂ ਵਾਲੀਆਂ ਨਾ ਰੌਣਕਾਂ ਉਹ ਪਿੰਡਾਂ ਵਿੱਚ ਰਹੀਆਂ। ਹਾਏ 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 ਹਾਏ। ਜਿੱਦਾਂ ਵਹਿਮਾਂ ਭਰਮਾਂ ਚ ਲੋਕ ਫਸ ਜਾਂਦੇ ਆ, ਵਾਲ ਕਬਰਾਂ ਤੇ ਦੀਵੇ, ਲੋਕੀ ਖੁਸ਼ੀਆਂ ਚ ਖੀਵੇ, ਜ਼ਹਿਰ ਅੰਧ ਵਿਸ਼ਵਾਸੀਆਂ ਦਾ ਹਰ ਕੋਈ ਪੀਵੇ। ਗੱਲਾਂ ਕਰਦੇ ਨੇ ਲੋਕੀ ਅੱਜ ਪਾਗਲਾਂ ਦੇ ਜਹੀਆਂ, ਪਹਿਲਾਂ ਵਾਲੀਆਂ ਨਾ ਰੌਣਕਾਂ ਉਹ ਪਿੰਡਾਂ ਵਿੱਚ ਰਹੀਆਂ, ਪਿੰਡਾਂ ਵਿੱਚ ਰਹੀਆਂ। ਆਹਾ ਆਹਾ। ਦਾਣੇ ਭੱਠੀ ਤੋਂ ਭਨਾਉਣੇ, ਦਾਣੇ ਭੱਠੀ ਤੋਂ ਭਨਾਉਣੇ, ਚੁੱਕ ਖੀਸਿਆਂ ਚ ਪਾਉਣੇ। ਕੁਝ ਆਪ ਚੱਬ ਲੈਣੇ, ਬਾਕੀ ਯਾਰਾਂ ਨੂੰ ਚਬਾਉਣੇ। ਦਾਣੇ ਭੁੰਨਦਾ ਨਾ ਕੋਈ, ਅੱਜ ਭੱਠੀਆਂ ਵੀ ਢਈਆਂ, ਪਹਿਲਾਂ ਵਾਲੀਆਂ ਨਾ ਰੌਣਕਾਂ ਉਹ ਪਿੰਡਾਂ ਵਿੱਚ ਰਹੀਆਂ। ਕਿਆ ਬਾਤਾਂ ਤੁਹਾਡੀਆਂ, ਕਿਆ ਬਾਤਾਂ ਤੁਹਾਡੀਆਂ। ਆਹਾ, ਮੈਂ ਕਹਿਣੇ ਕਿਆ ਮੰਜ਼ਰ ਨੇ ਕੁਲਦੀਪ ਜੀ, ਕਿਆ ਕਹਿਣੇ। ਮਹਿੰਗੇ ਰਸਮੋ ਰਿਵਾਜ, ਸੌਖਾ ਧੀਆਂ ਦਾ ਨੀ ਦਾਜ। ਲੋਕੀ ਹੋ ਗਏ ਕਰਜ਼ਾਈ, ਨਿੱਤ ਚੜਦਾ ਵਿਆਜ, ਗਹਿਣੇ ਪੈ ਗਈਆਂ ਜ਼ਮੀਨਾਂ, ਗੂਠੇ ਲੱਗੇ ਉੱਤੇ ਬਹੀਆਂ, ਪਹਿਲਾਂ ਵਾਲੀਆਂ ਨਾ ਰੌਣਕਾਂ ਉਹ ਪਿੰਡਾਂ ਵਿੱਚ ਰਹੀਆਂ। ਵਾਹ ਜੀ ਵਾਹ, ਵਾਹ ਜੀ ਵਾਹ, ਕਿਆ ਬਾਤ ਹੈ। ਪਿੰਡੀ ਵਸੇ ਪ੍ਰਵਾਸੀ, ਵਧੀ ਗਿਣਤੀ ਏ ਖਾਸੀ, ਕੌਣ ਕਿੱਥੋਂ ਕਿਹੜਾ ਆਇਆ, ਇਸ ਤੱਕ ਹੁੰਦੀ ਏ ਉਦਾਸੀ। ਪੁੱਤ ਜੱਟਾਂ ਦੇ ਨੇ ਵਿਹਲੇ, ਕੰਮ ਸਾਂਭ ਲੈ ਨੇ ਭਈਆਂ, ਪਹਿਲਾਂ ਵਾਲੀਆਂ ਨਾ ਰੌਣਕਾਂ ਉਹ ਪਿੰਡਾਂ ਵਿੱਚ ਰਹੀਆਂ, ਪਹਿਲਾਂ ਵਾਲੀਆਂ ਨਾ ਰੌਣਕਾਂ ਉਹ ਪਿੰਡਾਂ ਵਿੱਚ ਰਹੀਆਂ। ਕਿਆ ਬਾਤ ਹੈ, ਕਿਆ ਬਾਤ ਹੈ। ਥੈਂਕ ਯੂ ਜੀ, ਤੁਹਾਡਾ ਧੰਨਵਾਦ ਕੁਲਦੀਪ ਜੀ, ਕਮਾਲ ਕਰ ਗਏ ਜੀ, ਕਮਾਲ ਕਰ ਗਏ ਜੀ, ਸ਼ਾਨਦਾਰ ਪੇਸ਼ਕਾਰੀ। ਬਦਲਦੇ ਪੰਜਾਬ ਦੀ, ਬਦਲੇ ਹੋਏ ਪੰਜਾਬ ਦੀ ਤਸਵੀਰ ਪੇਸ਼ ਕੀਤੀ ਹੈ ਧਾਰੀਵਾਲ ਸਾਹਿਬ ਨੇ। ਬਹੁਤ ਖੂਬ, ਥੈਂਕ ਯੂ ਕੁਲਦੀਪ ਜੀ, ਥੈਂਕ ਯੂ, ਧੰਨਵਾਦ ਤੁਹਾਡਾ। ਧੰਨਵਾਦ ਤੁਹਾਡਾ ਟਾਈਮ ਦੇਣ ਦਾ ਜੀ। ਸਿਰ ਮੱਥੇ ਤੇ ਕਦੀ ਕਦੀ ਹਾਜ਼ਰੀ ਹੁੰਦੀ ਹੈ, ਧਮਾਕੇਦਾਰ ਹੁੰਦੀ ਹੈ। ਮੇਰੀ ਮੁਰਾਦ ਹੈ ਪ੍ਰੋਫੈਸਰ ਸਾਹਿਬ ਸਰਬਜੀਤ ਸਿੰਘ ਸਰਾਹੁਣਾ ਤੋਂ, ਅੱਜ ਵੀ ਆਏ ਨੇ, ਸਾਡੇ ਨਾਲ ਨੇ। ਸਰਬਜੀਤ ਜੀ, ਮੇਰੇ ਵੱਲੋਂ ਜੀ ਆਇਆਂ ਨੂੰ, ਸਤਿ ਸ੍ਰੀ ਅਕਾਲ, ਸਵਾਗਤ ਤੁਹਾਡਾ। ਔਰ ਰੂਬਰੂ ਕਰ ਰਹੇ ਹਾਂ ਤੁਹਾਨੂੰ ਡਿਸਿਪਲਿਨ ਮੁਤਾਬਕ ਪ੍ਰੋਫੈਸਰ ਸ਼ੇਰ ਸਿੰਘ ਕੰਵਲ ਜੀ ਦੇ। ਸਰਬਜੀਤ ਸਾਹਿਬ, ਬਹੁਤ ਬਹੁਤ ਸਵਾਗਤ ਹੈ ਜੀ, ਜੀ ਆਇਆਂ। ਮੱਲੀ ਸਾਹਿਬ, ਆਪ ਜੀ ਨੂੰ ਤੇ ਪ੍ਰੋਫੈਸਰ ਸਾਹਿਬ ਨੂੰ ਤੇ ਆਪ ਜੀ ਦੇ ਸਾਰੇ ਰੱਬ ਵਰਗੇ ਸਰੋਤਿਆਂ ਨੂੰ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਗੁਰਫਤਿਹ। ਜੀ ਆਇਆਂ ਨੂੰ, ਜੀ ਆਇਆਂ ਨੂੰ। ਪਹਿਲਾਂ ਤਾਂ ਜਿੰਨੀਆਂ ਸਰੋਤਿਆਂ ਨੇ ਕਵਿਤਾਵਾਂ ਸੁਣਾਈਆਂ, ਕਿਆ ਕਮਾਲ ਆ ਜੀ। ਅੱਜ ਤਾਂ ਪਿੰਡ ਪਹੁੰਚ ਗਏ ਸੀ। ਸਰਦਾਰ ਕੁਲਦੀਪ ਸਿੰਘ ਹੁਣੀ ਬਾ ਕਮਾਲ ਦੀ ਪਿੰਡ ਦੀ ਤਸਵੀਰ ਪੇਸ਼ ਕੀਤੀ, ਜਿਹੜੀ ਉਹ ਹੁਣ ਚੱਲ ਰਹੀ ਆ। ਇਹਨਾਂ ਦਾ ਤਹਿ ਦਿਲੋਂ ਧੰਨਵਾਦ ਜੀ। ਮੈਂ ਕਹਿਣਾ ਕੁਲਦੀਪ ਜੀ, ਜਦੋਂ ਵੀ ਕੁਛ ਲੈ ਕੇ ਆਏ ਆ ਚੂਜ਼ੀ ਨੇ, ਔਰ ਇਹਨਾਂ ਦੀ ਖਾਸ ਉਡੀਕ ਹੁੰਦੀ ਹੈ। ਬਾ ਕਮਾਲ ਚੁਣ ਕੇ ਦਿਲ ਨੂੰ ਛੂਹਣ ਵਾਲੀ ਸ਼ੈ ਜਿਹੜੀ ਉਹ ਪੇਸ਼ ਕਰਦੇ, ਆਪਣਾ ਕਰ ਲੈਂਦੇ ਨੇ। ਧੰਨਵਾਦ ਤੁਹਾਡਾ ਐਪਰੀਸ਼ੀਏਟ ਕਰਨ ਦਾ ਸਰਬਜੀਤ ਜੀ। ਮੱਲੀ ਸਾਹਿਬ ਪੇਸ਼ ਕਰਦੇ ਜੀ ਮਰਹੂਮ ਸਰਦਾਰ ਗੁਰਜਿੰਦਰ ਸਿੰਘ ਹੋਣਾ ਨੂੰ, ਉਹਨਾਂ ਦੀ ਲਿਖੀ ਹੋਈ ਕਿਆ ਬਾਤ ਆ ਕਵਿਤਾ। ਮੈਂ ਕਈ ਦਿਨ ਤੋਂ ਰੱਖੀ ਹੋਈ ਸੀ, ਪਰ ਸਮਾਂ ਨਾ ਹੋਣ ਕਰਕੇ ਲਓ ਜੀ ਪੇਸ਼ ਕਰਦੇ ਆ ਮੱਲੀ ਸਾਹਿਬ। ਇਰਸ਼ਾਦ ਜੀ, ਇਰਸ਼ਾਦ। ਵਿਸ਼ਾ ਹੈ ਜੀ, ਕਿਉਂ ਸਾਡੇ ਨਾਲ ਤੁਲਦੇ ਹੋ। ਕਿਉਂ ਸਾਡੇ ਨਾਲ ਤੁਲਦੇ ਹੋ। ਹਾਂਜੀ। ਐ ਮੇਰੇ ਦੋਸਤੋ, ਤੁਸੀਂ ਕਸਿਆਰੇ ਨਹੀਂ, ਸਰਦਾਰ ਹੋ, ਬਗਾਵਤ ਜਾਂ ਬਾਦਸ਼ਾਹਤ ਤੁਹਾਡੀ ਫਿਦਰਤ ਚੋਂ ਹੈ। ਇਹ ਕਿਉਂ ਭੁੱਲਦੇ ਹੋ। ਕੇਸਾਂ ਤੇ ਦਾੜੀ ਵਾਲਿਆਂ ਨੇ ਰਾਜ ਕੀਤਾ ਹੈ। ਤੁਹਾਡੇ ਕੇਸਰੀ ਨਿਸ਼ਾਨ ਜਮਦੌਰ ਤੋਂ ਤਿੱਬਤ ਤੱਕ ਝੂਲਦੇ ਨੇ।
ਤੁਹਾਨੂੰ ਅੱਜ ਕੀ ਹੋਇਆ, ਕਿਉਂ ਮਿੱਟੀ 'ਚੋਂ ਰੁਲਦੇ ਹੋ? ਤੁਹਾਨੂੰ ਅੱਜ ਕੀ ਹੋਇਆ, ਕਿਉਂ ਮਿੱਟੀ 'ਚ ਰੁਲਦੇ ਹੋ? ਤੁਹਾਡੇ ਗੁਰਾਂ ਨੇ ਤਾਂ ਸਾਂਝ ਪਾਈ ਸੀ ਗਰੀਬਾਂ ਨਾਲ। ਤੁਹਾਡੇ ਗੁਰਾਂ ਨੇ ਤਾਂ ਸਾਂਝ ਪਾਈ ਸੀ ਗਰੀਬਾਂ ਨਾਲ, ਤੇ ਕੁਚਲੇ ਹੋਏ ਲੋਕਾਂ ਨੂੰ ਉਹਨਾਂ ਗੱਲ ਨਾਲ ਲਾਇਆ ਸੀ। ਵਾਹ ਜੀ ਵਾਹ। ਤੁਹਾਡੇ ਰਾਜ ਵਿੱਚ ਬੰਦੇ ਨੇ ਸੁਣਿਆ, ਲੋਟੂ ਕੁਚਲੇ ਨੇ। ਪਰ ਅੱਜ ਕਿਉਂ ਤੁਸੀਂ ਲੋਟੂਆਂ ਦੇ ਪੈਰੀਂ ਡੁੱਲਦੇ ਹੋ? ਵਾਹ ਬਈ ਵਾਹ। ਪਰ ਅੱਜ ਕਿਉਂ ਤੁਸੀਂ ਲੋਟੂਆਂ ਦੇ ਪੈਰੀਂ ਡੁੱਲਦੇ ਹੋ? ਵਾਹ ਜੀ ਵਾਹ, ਵਾਹ ਜੀ ਵਾਹ। ਤੁਹਾਡੇ ਸਿਰਾਂ ਦਾ ਮੁੱਲ ਪੈਂਦਾ ਆਇਆ, ਮੁੱਢੋਂ ਕਦੀਮੋਂ ਹੀ। ਤੁਹਾਡੇ ਸਿਰਾਂ ਦਾ ਮੁੱਲ ਪੈਂਦਾ ਆਇਆ, ਮੁੱਢੋਂ ਕਦੀਮੋਂ ਹੀ। ਤੁਹਾਡੇ ਸਿਰਾਂ ਦਾ ਮੁੱਲ ਤਾਰਦੇ ਮਿੱਟੀਆਂ ਹਕੂਮਤਾਂ। ਤੁਹਾਡੇ ਸਿਰਾਂ ਦਾ ਮੁੱਲ ਤਾਰਦੇ ਮਿੱਟੀਆਂ ਹਕੂਮਤਾਂ। ਤੁਸੀਂ ਅੱਜ ਕਿਉਂ ਇੰਝ ਫਿਰਦੇ ਹੋ ਜਿਵੇਂ ਹੌਲੇ ਮੁੱਲਦੇ ਹੋ? ਤੁਸੀਂ ਅੱਜ ਕਿਉਂ ਇੰਝ ਫਿਰਦੇ ਹੋ ਜਿਉਂ ਹੌਲੇ ਮੁੱਲਦੇ ਹੋ? ਅੱਗੇ ਆਖਰੀ ਸ਼ੇਰ ਆ ਜੀ ਮੱਲੀ ਸਾਹਿਬ। ਜੀ ਜੀ ਇਰਸ਼ਾਦ। ਪਛਾਣੋ ਆਪ ਨੂੰ ਤੇ ਗੱਲ ਸਿੱਧੇ ਹੋ ਕੇ ਅੱਜ ਕਰੋ। ਪਛਾਣੋ ਆਪ ਨੂੰ, ਗੱਲ ਸਿੱਧੇ ਹੋ ਕੇ ਅੱਜ ਕਰੋ। ਕਹੋ ਜਾਵਰਾਂ ਨੂੰ ਸਮਝ ਜਾਣ। ਮੱਲੀ ਸਾਹਿਬ, ਪ੍ਰੋਫੈਸਰ ਸਾਹਿਬ, ਕਹੋ ਜਾਵਰਾਂ ਨੂੰ ਸਮਝ ਜਾਣ, ਆਡਾ ਨਾ ਲਾਣ। ਅਸੀਂ ਅੰਤਾਂ ਦੇ ਭਾਰੇ ਹਾਂ, ਕਿਉਂ ਸਾਡੇ ਨਾਲ ਤੁਲਦੇ ਹੋ? ਵਾਹ ਬਈ ਵਾਹ, ਵਾਹ ਬਈ ਵਾਹ। ਅਸੀਂ ਅੰਤਾਂ ਦੇ ਭਾਰੇ ਹਾਂ, ਕਿਉਂ ਸਾਡੇ ਨਾਲ ਤੁਲਦੇ ਹੋ? ਇਹ ਸੀ ਜੀ ਮੱਲੀ ਸਾਹਿਬ। ਆਪ ਜੀ ਦਾ ਸਮਾਂ ਦੇਣ ਵਿੱਚ ਆਪ ਜੀ ਦਾ, ਪ੍ਰੋਫੈਸਰ ਸਾਹਿਬ ਜੀ ਦਾ ਬਹੁਤ ਬਹੁਤ ਧੰਨਵਾਦ ਜੀ। ਵਾਹਿਗੁਰੂ ਜੀ ਕਾ ਖਾਲਸਾ, ਗੁਰਫਤਿਹ ਜੀ। ਗੁਰਫਤਿਹ। ਬਹੁਤ ਧੰਨਵਾਦ ਤੁਹਾਡਾ ਸਰਬਜੀਤ ਸਿੰਘ ਸਰਾਂ ਜੀ, ਕਿ ਤੁਸੀਂ ਆਏ ਔਰ ਸਾਂਝ ਬਣਾਈ। ਧੰਨਵਾਦ। ਥੈਂਕ ਯੂ, ਥੈਂਕ ਯੂ। ਬਹੁਤ ਸ਼ਾਨਦਾਰ ਪੇਸ਼ਕਾਰੀ ਮਰਹੂਮ ਗੁਜਿੰਦਰ ਸਿੰਘ, ਸਰਦਾਰ ਗੁਜਿੰਦਰ ਸਿੰਘ ਜੀ। ਤੇ ਮੈਂ ਪ੍ਰੋਫੈਸਰ ਸਾਹਿਬ ਹੁਣ ਬੇਨਤੀ ਕਰਾਂਗਾ ਇੱਕ ਕਮਰਸ਼ੀਅਲ ਬ੍ਰੇਕ ਦੀ। ਇਸ ਕਮਰਸ਼ੀਅਲ ਬ੍ਰੇਕ ਤੋਂ ਬਾਅਦ ਵਾਪਸ ਆ ਕੇ ਆਪਣੇ ਬਾਕੀ ਸਹਿਯੋਗੀ ਨੇ ਜਿਹੜੇ, ਉਹਨਾਂ ਨੂੰ ਪ੍ਰੋਗਰਾਮ 'ਚ ਸਾਂਝ ਬਣਾਉਣ ਲਈ ਮੌਕਾ ਦਿੰਦੇ ਹਾਂ। ਇੱਕ ਵਾਰ ਫਿਰ ਦੱਸਦਾ ਕਿ ਡਾਇਲ ਕਰੋ 408 272 5200 4082725200 ਤੇ ਅੱਜ ਪ੍ਰੋਗਰਾਮ ਦਾ ਸਮਾਂ ਜਿਹੜਾ ਉਹ ਹੈ 5:30 ਵਜੇ ਤੱਕ। ਪ੍ਰੋਫੈਸਰ ਸਾਹਿਬ, ਇੱਕ ਕਮਰਸ਼ੀਅਲ ਬ੍ਰੇਕ ਦੀ ਇਜਾਜ਼ਤ ਚਾਹੀਦੀ ਜੀ। ਜ਼ਰੂਰ ਜੀ, ਜ਼ਰੂਰ ਜੀ। ਬਹੁਤ ਧੰਨਵਾਦ ਤੁਹਾਡਾ। ਮਿਲਦੇ ਹਾਂ ਜੀ ਇਸ ਕਮਰਸ਼ੀਅਲ ਬ੍ਰੇਕ ਤੋਂ ਬਾਅਦ। ਜੁੜੇ ਰਹਿਣਾ ਪੰਜਾਬੀ ਰੇਡੀਓ USA ਨਾਲ ਔਰ ਸੁਣਦੇ ਰਹਿਣਾ ਪ੍ਰੋਗਰਾਮ ਕਵੀ ਦਰਬਾਰ।
ਕਮਰਸ਼ੀਅਲ ਬ੍ਰੇਕ ਤੋਂ ਬਾਅਦ ਇੱਕ ਵਾਰ ਫਿਰ ਆਪ ਸਭ ਦਾ ਬੜਾ ਨਿੱਘਾ ਜਿਹਾ ਸਵਾਗਤ ਹੈ ਪ੍ਰੋਗਰਾਮ ਕਵੀ ਦਰਬਾਰ 'ਚ। ਹਫਤਾਵਾਰ ਪ੍ਰੋਗਰਾਮ ਤੁਸੀਂ ਪੰਜਾਬੀ ਰੇਡੀਓ USA ਦੇ ਨੈਸ਼ਨਲ ਔਰ ਇੰਟਰਨੈਸ਼ਨਲ ਰੇਡੀਓ ਨੈਟਵਰਕ ਤੇ ਸੁਣਦੇ ਹੋ ਸਰੋਤਿਓ। ਇਹ ਪ੍ਰੋਗਰਾਮ ਹੈ ਜਿਹੜਾ ਇਹ ਤੁਹਾਡੇ ਵਾਸਤੇ ਪੇਸ਼ ਕੀਤਾ ਜਾਂਦਾ ਹੈ ਪੰਜਾਬੀ ਰੇਡੀਓ USA ਦੇ ਫੇਸਬੁੱਕ ਔਰ ਪੰਜਾਬੀ ਰੇਡੀਓ USA ਦੇ YouTube ਚੈਨਲ ਦੇ ਉੱਤੇ ਵੀ। ਬਲਜਿੰਦਰ ਪਾਲ ਸਿੰਘ ਜੀ ਸਾਡੇ ਨਾਲ ਨੇ ਫੇਸਬੁੱਕ ਰਾਹੀਂ। ਬਲਜਿੰਦਰ ਜੀ ਸਾਡੇ ਵੱਲੋਂ ਵੀ ਸਤਿ ਸ੍ਰੀ ਅਕਾਲ, ਬਹੁਤ ਧੰਨਵਾਦ ਤੁਹਾਡਾ ਕਿ ਤੁਸੀਂ ਕਮੈਂਟ ਕੀਤਾ, ਪ੍ਰੋਗਰਾਮ 'ਚ ਸਾਂਝ ਬਣਾਈ ਔਰ ਆਪਣੇ ਹੋਣ ਦਾ ਅਹਿਸਾਸ ਆ ਜਿਹੜਾ ਉਹ ਦਵਾਇਆ। ਖੁਸ਼ੀ ਹੁੰਦੀ ਹੈ ਤੁਹਾਡੇ ਆਉਣ ਦੀ। ਤੇ ਬਲਜਿੰਦਰ ਸਿੰਘ ਜੀ ਨੇ ਜਿਹੜੇ ਉਹਨਾਂ ਨੇ ਟੈਲੀਫੋਨ ਕਾਲ ਰਾਹੀਂ ਕੁਲਦੀਪ ਸਿੰਘ ਧਾਲੀਵਾਲ ਹੋਣਾ ਦੀ ਸੁਣਾਈ ਹੋਈ ਕਵਿਤਾ ਹੈ ਜਿਹੜੀ ਉਹਦੀ ਰਚਨਾ ਦੀ ਇੰਨੀ ਭਰਵੀਂ ਤਾਰੀਫ ਕੀਤੀ ਹੈ। ਉਹਨਾਂ ਨੇ ਆਖਿਆ ਕਿ ਜੀ ਮੇਰਾ ਇਸ ਤਰ੍ਹਾਂ ਉਹਨਾਂ ਤੱਕ ਜ਼ਰੂਰ ਅਪੜਾਓ। ਮੈਂ ਫੋਨ ਕਰਨ ਦਾ ਮਕਸਦ ਕੁਝ ਸੁਣਾਉਣਾ ਨਹੀਂ ਹੈ ਬਲਕਿ ਉਹਨਾਂ ਦੇ ਸੁਣਾਏ ਹੋਏ ਕਲਾਮ ਦੀ ਸਲਾਹਨਾ ਕਰਨਾ ਹੈ। ਬਹੁਤ ਧੰਨਵਾਦ। ਉਮੀਦ ਹੈ ਕਿ ਕੁਲਦੀਪ ਜੀ ਸੁਣ ਰਹੇ ਹੋਣਗੇ, ਤੁਹਾਡਾ ਸੁਣਾ ਉਹਨਾਂ ਤੱਕ ਪਹੁੰਚ ਗਿਆ ਹੋਏਗਾ। ਪ੍ਰੋਫੈਸਰ ਸ਼ੇਰ ਸਿੰਘ ਕੰਵਲ ਜੀ ਇੱਕ ਵਾਰ ਫਿਰ ਜੀ ਆਇਆਂ ਨੂੰ, ਸਵਾਗਤ ਆਪ ਜੀ ਦਾ। ਬਹੁਤ ਬਹੁਤ ਮਿਹਰਬਾਨੀ ਮਲਿਕ ਸਾਹਿਬ। ਥੈਂਕ ਯੂ ਜੀ। ਹੁਣ ਪ੍ਰੋਗਰਾਮ ਨੂੰ ਅੱਗੇ ਟੋਰਾਂਗੇ ਤੇ ਪ੍ਰੋਗਰਾਮ 'ਚ ਰੌਣਕ ਲਾਉਣ ਲਈ ਸਾਡੇ ਨਾਲ ਮੌਜੂਦ ਨੇ ਮਿਸ ਅਨਮੋਲ ਜੀ। ਮਿਸ ਅਨਮੋਲ ਜੀ ਪਹਿਲਾਂ ਤੇ ਜੀ ਆਇਆਂ ਨੂੰ, ਸਤਿ ਸ੍ਰੀ ਅਕਾਲ, ਸਵਾਗਤ ਹੈ ਆਪ ਜੀ ਦਾ। ਔਰ ਰੂਬਰੂ ਜੇ ਤੁਸੀਂ ਪ੍ਰੋਫੈਸਰ ਸ਼ੇਰ ਸਿੰਘ ਕੰਵਲ ਜੀ ਦੇ। ਇਹਨਾਂ ਦਾ ਬਹੁਤ ਬਹੁਤ ਸਵਾਗਤ ਹੈ ਜੀ ਪ੍ਰੋਗਰਾਮ 'ਚ। ਜੀ ਆਇਆਂ ਜੀ। ਹਾਂਜੀ, ਸਭ ਤੋਂ ਪਹਿਲਾਂ ਤਾਂ ਸਭ ਨੂੰ ਪਿਆਰ ਭਰੀ ਸਤਿਕਾਰ ਭਰੀ ਨਿੱਘੀ ਸਤਿ ਸ੍ਰੀ ਅਕਾਲ। ਸਭ ਵੱਲੋਂ ਸਤਿ ਸ੍ਰੀ ਅਕਾਲ ਜੀ। ਤੇ ਮੈਂ ਇੱਕ ਛੋਟੀ ਜਿਹੀ ਗਜ਼ਲ ਹੀ ਪੇਸ਼ ਕਰੂੰਗੀ। ਜੇ ਤੁਸੀਂ ਵੱਡੀ ਵੀ ਪੇਸ਼ ਕਰ ਸਕਦੇ ਜੀ, ਵਕਤ ਤੁਹਾਡਾ ਹੱਕ ਆ ਜੀ, ਅਸੀਂ ਮੁੰਤਜ਼ਰ ਹਾਂ। ਕੋਈ ਗੱਲ ਨਹੀਂ, ਅੱਜ ਇਹੀ ਹੈ। ਇਰਸ਼ਾਦ ਜੀ, ਇਰਸ਼ਾਦ। ਠੀਕ। गजल दे बोलने सीने में जलन। शुरू करने लगी। इरशाद जी। सीने में जलन, सीने में जलन, आँखों में तूफान सा क्यों है। सीने में जलन, आँखों में तूफान सा क्यों है। इस शहर में हर शख्स परेशान सा क्यों है। इस शहर में हर शख्स परेशान सा क्यों है। वाह जी वाह। सीने में जलन, दिल है तो धड़कने का बहाना कोई ढूंढे। दिल है तो धड़कने का बहाना कोई ढूंढे। पत्थर की तरह बहसे बेजान सा क्यों है। वाह जी वाह, वाह जी वाह। पत्थर की तरह बहसे बेजान सा क्यों है। क्या बात है। इस शहर में हर शख्स परेशान सा क्यों है। वाह। सीने में जलन, तन्हाई की ये कौन सी मंजिल है रफ़ीको। तन्हाई की ये कौन सी मंजिल है रफ़ीको। ताहदाए नजर एक बयान सा क्यों है। वाह जी वाह। ताहदाए नजर
एक बयां सा क्यों है इस शहर में हर शख्स परेशान सा क्यों है सीने में जलन आहा, क्या बात है। क्या कोई नई बात नजर आती है हमें क्या कोई नई बात नजर आती है हमें आईना हमें देख के हैरान सा क्यों है। वाह भाई वाह, वाह भाई वाह। आईना हमें देख के हैरान सा क्यों है आहा, इस शहर में हर शख्स परेशान सा क्यों है सीने में जलन आँखों में तूफान सा क्यों है इस शहर में हर शख्स परेशान सा क्यों है सीने में जलन। हाँ जी, बहुत बहुत मेहरबानी। बहुत खूब जी। ਸ਼ਾਨਦਾਰ ਮਿਸ ਅਨਮੋਲ ਜੀ। ਜਸਪਾਲ ਸਿੰਘ ਵਿਰਕ ਜੀ ਤੁਹਾਡੀ ਇਸ ਪੇਸ਼ਕਾਰੀ ਦੇ ਉੱਤੇ ਬਹੁਤ ਸਾਰੀ ਦਾਦ YouTube ਰਾਹੀਂ ਭੇਜ ਰਹੇ ਨੇ ਜੀ। ਥੈਂਕ ਯੂ ਜੀ। ਟੇਕ ਕੇਅਰ। ਥੈਂਕ ਯੂ ਜੀ, ਥੈਂਕ ਯੂ। ਆਏ ਤੁਸੀਂ ਰੌਣਕ ਲਾਈ, ਬਹੁਤ ਧੰਨਵਾਦ ਤੁਹਾਡਾ। ਤੇ ਹੁਣ ਮੇਰੇ ਕੋਲ ਕਾਲਰ ਨੇ ਜਿਹੜੇ, ਉਹਨਾਂ ਤੋਂ ਅੱਡ ਮੈਂ ਪਿਛਲੀ ਵਾਰ ਇੱਕ ਫਰਮਾਇਸ਼ ਆਈ ਸੀ ਪ੍ਰੋਫੈਸਰ ਸਾਹਿਬ ਕਿ ਅਨਵਰ ਮਸੂਦ ਹੋਣਾ ਦੀ ਕੋਈ ਮਜ਼ਾਹ ਭਰੀ ਸ਼ੈ ਜਿਹੜੀ ਉਹ ਵੀ ਪ੍ਰੋਗਰਾਮ 'ਚ ਸਾਂਝੀ ਕਰੋ। ਤੇ ਜੇ ਤੁਹਾਡੀ ਇਜਾਜ਼ਤ ਹੋਵੇ ਤੇ ਮਜ਼ਾਹ ਭਰੀ ਇੱਕ ਸ਼ੈ ਜਿਹੜੀ ਜਾਂ ਉਹਨਾਂ ਦੀ ਐਸੀ ਰਚਨਾ ਜਿਹੜੀ ਹੱਸਣ ਤੇ ਮਜਬੂਰ ਕਰ ਦੇਵੇ ਜਾਂ ਕਮ ਸੇ ਕਮ ਮੁਸਕਰਾਹਟ ਦਾ ਸਬਬ ਬਣੇ, ਉਹ ਸੁਣਾ ਕੇ ਮੈਂ ਇੱਕ ਕਮਰਸ਼ੀਅਲ ਬ੍ਰੇਕ ਵੱਲ ਜਾਵਾਂਗਾ। ਬ੍ਰੇਕ ਤੋਂ ਜਦੋਂ ਵਾਪਸ ਆਵਾਂਗੇ ਫਿਰ ਅਸੀਂ ਤੁਹਾਡੇ ਕੋਲੋਂ ਕੁਝ ਸੁਣਾਂਗੇ ਔਰ ਇਹਦੇ ਨਾਲ ਹੀ ਅੱਜ ਦਾ ਪ੍ਰੋਗਰਾਮ ਅੰਤ ਕਰ ਦਾਂਗੇ। ਬੇਨਤੀ ਹੈ ਕਿ ਜੇ ਇਜਾਜ਼ਤ ਦੇਵੋ ਤਾਂ ਮੈਂ ਅਨਵਰ ਮਸੂਦ ਹੋਣਾ ਦੀ ਕਿਤਾਬ ਮੇਲਾ ਅੱਖੀਆਂ ਦਾ, ਉਹਦੇ 'ਚ ਕੋਈ ਮਜ਼ਾਹ ਭਰੀ ਰਚਨਾ ਪੇਸ਼ ਕਰਨਾ ਚਾਹੁੰਦਾ ਜੀ। ਜ਼ਰੂਰ ਜੀ, ਜ਼ਰੂਰ। ਬਹੁਤ ਧੰਨਵਾਦ ਪ੍ਰੋਫੈਸਰ ਸਾਹਿਬ, ਬਹੁਤ ਧੰਨਵਾਦ। ਕਿਤਾਬ ਦਾ ਨਾਂ ਹੈ ਮੇਲਾ ਅੱਖੀਆਂ ਦਾ, ਲਿਖਾਰੀ ਨੇ ਅਨਵਰ ਮਸੂਦ ਜੀ ਔਰ ਉਹਨਾਂ ਦੀ ਮਸ਼ਹੂਰ ਜ਼ਮਾਨਾ ਇੱਕ ਬੜੀ ਦਿਲ ਦੇ ਅੰਦਰ ਫੁੱਲ ਖੜਾਉਣ ਦੀ ਕਵਿਤਾ ਹੈ, ਰਚਨਾ ਹੈ ਅੱਜ ਕੀ ਪਕਾਈਏ। ਵਾਹ। ਤੇ ਇਹ ਪ੍ਰੋਫੈਸਰ ਸਾਹਿਬ ਰਦਾਦ ਹੈ, ਮਕਾਲਮਾ ਹੈ, ਗੱਲਬਾਤ ਹੈ, ਮਸਲਾ ਹੈ ਇੱਕ ਚੌਧਰੀ ਦਾ ਔਰ ਉਹਦੇ ਕਾਮੇ ਰਹਿਮੇ ਦਾ ਜਿਹਦਾ ਨਾਂ ਹੈ ਰਹਿਮਾ। ਤੇ ਇਹ ਦੋਵੇਂ ਆਪਸ 'ਚ ਸਲਾਹ ਜਦੋਂ ਕਰਨ ਡੇ ਨੇ ਬੈਠੇ ਤੇ ਉਹਦੇ 'ਚ ਚੌਧਰੀ ਕਹਿੰਦਾ ਹੈ ਅੱਜ ਕੀ ਪਕਾਈਏ ਦੱਸ ਤੇਰਾ ਕੀ ਖਿਆਲ ਹੈ। ਅੱਜ ਕੀ ਪਕਾਈਏ ਦੱਸ ਤੇਰਾ ਕੀ ਖਿਆਲ ਹੈ। ਰਹਿਮਾ ਕਹਿੰਦਾ ਮੈਂ ਕੀ ਖਿਆਲ ਦੱਸਾਂ ਮੇਰੀ ਕੀ ਮਜਾਲ ਹੈ। ਅੱਜ ਕੀ ਪਕਾਈਏ ਦੱਸ ਤੇਰਾ ਕੀ ਖਿਆਲ ਹੈ, ਮੈਂ ਕੀ ਖਿਆਲ ਦੱਸਾਂ ਮੇਰੀ ਕੀ ਮਜਾਲ ਹੈ। ਤੇ ਚੌਧਰੀ ਕਹਿੰਦਾ ਰਹਿਮਿਆ ਚੱਲ ਅੱਜ ਫਿਰ ਚਸਕੇ ਹੀ ਲਾ ਲਈਏ। ਰਹਿਮਿਆ ਚੱਲ ਅੱਜ ਫਿਰ ਚਸਕੇ ਹੀ ਲਾ ਲਈਏ, ਲੱਭ ਜਾਣ ਚੰਗੀਆਂ ਤੇ ਭਿੰਡੀਆਂ ਪਕਾ ਲਈਏ। ਰਹਿਮਿਆ ਚੱਲ ਅੱਜ ਫਿਰ ਚਸਕੇ ਹੀ ਲਾ ਲਈਏ, ਲੱਭ ਜਾਣ ਚੰਗੀਆਂ ਤੇ ਭਿੰਡੀਆਂ ਪਕਾ ਲਈਏ। ਅੱਗੋਂ ਰਹਿਮਾ ਕਹਿੰਦਾ ਵਾਹ ਵਾਹ ਤੁਸਾਂ ਬੁੱਝੀਆਂ ਨੇ ਦਿਲ ਦੀਆਂ ਚੋਰੀਆਂ, ਵਾਹ ਤੁਸਾਂ ਬੁੱਝੀਆਂ ਨੇ ਦਿਲ ਦੀਆਂ ਚੋਰੀਆਂ, ਮੇਰਾ ਵੀ ਇਹ ਦਿਲ ਸੀ ਪਕਾਈਏ ਅੱਜ ਤੋਰੀਆਂ। ਲੂਣ ਵਾਲੀ ਭਿੰਡੀ ਹੋਵੇ, ਪੋਟਾ ਪੋਟਾ ਲੰਮੀ ਹੋਵੇ, ਹਰੀ ਤੇ ਕਚੂਰ ਹੋਵੇ, ਸੋਹਣੀ ਹੋਵੇ, ਕੂਲੀ ਹੋਵੇ। ਲੂਆਂ ਵਾਲੀ ਭਿੰਡੀ ਹੋਵੇ, ਪੋਟਾ ਪੋਟਾ ਲੰਮੀ ਹੋਵੇ, ਹਰੀ ਤੇ ਕਚੂਰ ਹੋਵੇ, ਸੋਹਣੀ ਹੋਵੇ, ਕੂਲੀ ਹੋਵੇ, ਵਿੱਚ ਹੋਣ ਬੱਕਰੇ ਦੇ ਪੁੱਠ ਦੀਆਂ ਬੋਟੀਆਂ, ਨਾਲ ਹੋਣ ਛੰਡੀਆਂ ਤੰਦੂਰੀ ਦੀਆਂ ਰੋਟੀਆਂ, ਨਾਲ ਹੋਣ ਛੰਡੀਆਂ ਤੰਦੂਰੀ ਦੀਆਂ ਰੋਟੀਆਂ, ਮੱਖਣੇ ਦਾ ਪੇੜਾ ਹੋਵੇ, ਲੱਸੀ ਦਾ ਪਿਆਲਾ ਹੋਵੇ, ਭਿੰਡੀਆਂ ਦੇ ਨਖਰੇ ਤੇ ਗਰਮ ਮਸਾਲਾ ਹੋਵੇ। ਭਿੰਡੀਆਂ ਬਣਾਉਣਾ ਵੀ ਤੇ ਕੋਈ ਕੋਈ ਜਾਣਦਾ।
ਭਿੰਡੀਆਂ ਦੇ ਨਖਰੇ ਤੇ ਗਰਮ ਮਸਾਲਾ ਹੋਵੇ। ਭਿੰਡੀਆਂ ਬਣਾਉਣਾ ਵੀ ਤੇ ਕੋਈ ਜਾਣਦਾ ਹੈ, ਰਿੰਨਣਾ ਪਕਾਉਣਾ ਵੀ ਤੇ ਕੋਈ ਜਾਣਦਾ ਹੈ। ਉੱਠਾਂ ਫੇਰ ਚੌਧਰੀ ਜੀ ਫੜਾ ਮੈਂ ਤਿਆਰੀਆਂ, ਉੱਠਾਂ ਫੇਰ ਚੌਧਰੀ ਜੀ ਫੜਾ ਮੈਂ ਤਿਆਰੀਆਂ। ਭਿੰਡੀਆਂ ਬਣਾਵਾਂ ਅੱਜ ਰੱਜ ਕੇ ਕਰਾਰੀਆਂ। ਅੱਗੋਂ ਹੁਣ ਚੌਧਰੀ ਕਹਿੰਦਾ ਹੈ ਰਹਿਮਿਆ ਹਜ਼ਾਰ ਹੋਣ ਮਜ਼ੇਦਾਰ ਭਿੰਡੀਆਂ, ਰਹਿਮਿਆ ਹਜ਼ਾਰ ਹੋਣ ਮਜ਼ੇਦਾਰ ਭਿੰਡੀਆਂ, ਹੁੰਦੀਆਂ ਨੇ ਕੁਝ ਜ਼ਰਾ ਲੇਸਦਾਰ ਭਿੰਡੀਆਂ। ਅੱਗੋਂ ਰਹਿਮਾ ਕਹਿੰਦਾ ਦਫਾ ਕਰੋ ਚੌਧਰੀ ਜੀ ਸਬਜ਼ੀਆਂ ਦੀ ਥੋੜ, ਦਫਾ ਕਰੋ ਚੌਧਰੀ ਜੀ ਸਬਜ਼ੀਆਂ ਦੀ ਥੋੜ, ਸਾਨੂੰ ਇਹ ਲਸੂੜੀਆਂ ਪਕਾਉਣ ਦੀ ਕੀ ਲੋੜ ਏ। ਬੰਦਾ ਕਾਹਨੂੰ ਭਿੰਡੀਆਂ ਦੀ ਲੈਸ ਦੀ ਹਵਾੜ ਲਵੇ, ਇਹਦੇ ਨਾਲੋਂ ਪੋਲੀ ਜੀ ਸਰੀਰ ਭਾਵੇਂ ਚਾੜ ਲਵੇ। ਅੱਗੋਂ ਫੇਰ ਇਸ ਨਿੰਦਿਆ ਤੋਂ ਬਾਅਦ ਚੌਧਰੀ ਕਹਿੰਦਾ ਫੇਰ ਕੀ ਖਿਆਲ ਹੈ ਤੇਰਾ ਝੜੀ ਨਾ ਬਣਾ ਲਈਏ, ਫੇਰ ਕੀ ਖਿਆਲ ਹੈ ਤੇਰਾ ਝੜੀ ਨਾ ਬਣਾ ਲਈਏ, ਜੇ ਤੂੰ ਆਖੇ ਰਹਿਮਿਆ ਕਰੇਲੇ ਨਾ ਪਕਾ ਲਈਏ। ਅੱਗੋਂ ਹੁਣ ਰਹਿਮਾ ਕੀ ਮੂੰਹ ਚ ਪਾਣੀ ਨੂੰ ਐ ਚੂਸ ਕੇ ਕਹਿੰਦਾ ਰੀਸ ਹੈ ਕੋਈ ਚੌਧਰੀ ਜੀ ਆਪ ਦੇ ਖਿਆਲ ਦੀ, ਰੀਸ ਹੈ ਕੋਈ ਚੌਧਰੀ ਜੀ ਆਪ ਦੇ ਖਿਆਲ ਦੀ, ਜੰਮੀ ਹੈ ਕੋਈ ਸਬਜ਼ੀ ਕਰੇਲਿਆਂ ਦੇ ਨਾਲ ਦੀ। ਢਿੱਡ ਵਿੱਚ ਇੰਜ ਜਿਵੇਂ ਲੋ ਲੱਗ ਪਈ ਏ, ਤੁਸਾਂ ਗੱਲ ਕੀਤੀ ਏ ਤੇ ਰਾਲ ਵਗ ਪਈ ਏ। ਸੱਚ ਪੁੱਛੋ ਚੌਧਰੀ ਜੀ ਇਹੀਓ ਮੇਰੀ ਰਾਏ ਆ, ਮੈਨੂੰ ਵੀ ਚਰੋਕਣਾ ਕਰੇਲਿਆਂ ਦਾ ਚਾਅ ਆ। ਚੌਧਰੀ ਜੀ ਹੋਵੇ ਜੇ ਕਰੇਲਾ ਚੰਗਾ ਪਲਿਆ, ਵਿੱਚ ਹੋਵੇ ਕੀਮੇ ਉੱਤੇ ਧਾਗਾ ਹੋਵੇ ਵਲਿਆ, ਗੰਢਿਆਂ ਟਮਾਟਰਾਂ ਦੇ ਨਾਲ ਹੋਵੇ ਤੁੰਨਿਆ, ਫੇਰ ਹੋਵੇ ਘਰ ਦੇ ਘਿਓ ਵਿੱਚ ਭੁੰਨਿਆ। ਫੇਰ ਕੋਈ ਚੌਧਰੀ ਜੀ ਉਸ ਦਾ ਸਵਾਦ ਏ, ਉਹ ਫੇਰ ਕੋਈ ਚੌਧਰੀ ਜੀ ਉਸ ਦਾ ਸਵਾਦ ਏ, ਪਰ ਵੀ ਪਕਾਇਆ ਸੀ ਤੁਸਾਂ ਨੂੰ ਤੇ ਯਾਦ ਏ ਪਿਛਲੇ ਸਾਲ। ਫੇਰ ਕੋਈ ਚੌਧਰੀ ਜੀ ਉਸ ਦਾ ਸਵਾਦ ਏ, ਪਰ ਵੀ ਪਕਾਇਆ ਸੀ ਤੁਸਾਂ ਨੂੰ ਵੀ ਯਾਦ ਏ। ਤੇ ਚੌਧਰੀ ਕਹਿੰਦਾ ਹੋਰ ਬੀਬਾ ਇਹਦੀ ਮੈਨੂੰ ਹਰ ਗੱਲ ਪਾਉਂਦੀ ਏ, ਰਹਿਮਿਆ ਕਰੇਲਿਆਂ ਚ ਕੋੜ ਜ਼ਰਾ ਹੁੰਦੀ ਏ। ਅੱਗੋਂ ਹੁਣ ਰਹਿਮਾ ਕਿਦਾਂ ਪੈਂਤਰਾ ਪਰਤਦਾ, ਦਫਾ ਕਰੋ ਜ਼ਹਿਰ ਤੇ ਚਰੇਤੇ ਮੈਨੂੰ ਲੱਗਦੇ, ਦਫਾ ਕਰੋ ਜ਼ਹਿਰ ਤੇ ਚਰੇਤੇ ਮੈਨੂੰ ਲੱਗਦੇ, ਨਿੰਮ ਤੇ ਧਰੇਕ ਦੇ ਭਰਾ ਮੈਨੂੰ ਲੱਗਦੇ, ਪੱਲੇ ਪੱਲੇ ਦੰਦਾਂ ਥੱਲੇ ਜੀ ਪਈ ਸੁੱਕਦੀ, ਖਾ ਮਰ ਲਈਏ ਤੇ ਤਰੇ ਨਹੀਂ ਮੁੱਕਦੀ। ਤੁਮੇ ਦੀਆਂ ਗੋਲੀਆਂ ਕਰੇਲਿਆਂ ਤੋਂ ਫਿੱਕੀਆਂ, ਤੁਮੇ ਦੀਆਂ ਗੋਲੀਆਂ ਕਰੇਲਿਆਂ ਤੋਂ ਫਿੱਕੀਆਂ, ਇਹਨਾਂ ਨਾਲੋਂ ਚਾੜ ਲਈਏ ਕਨੈਨ ਦੀਆਂ ਟਿੱਕੀਆਂ। ਇਸ ਰੱਦ ਤੋਂ ਬਾਅਦ ਫਿਰ ਚੌਧਰੀ ਦੀ ਅੱਗੇ ਸਲਾਹ ਹੁੰਦੀ ਹੈ ਪ੍ਰੋਫੈਸਰ ਸਾਹਿਬ ਕਿ ਰਹਿਮਿਆ ਫਿਰ ਇੰਜ ਕਰ ਤੂੰ ਹੀ ਕੋਈ ਰਾਏ ਦੇ, ਰਹਿਮਿਆ ਫਿਰ ਇੰਜ ਕਰ ਤੂੰ ਹੀ ਕੋਈ ਰਾਏ ਦੇ, ਪੁੱਛੇ ਤੇ ਬਤਾਵਾਂ ਨੂੰ ਵੀ ਆਪਣਾ ਸਵਾਦ ਹੈ, ਪੁੱਛੇ ਤੇ ਬਤਾਵਾਂ ਦਾ ਵੀ ਆਪਣਾ ਸਵਾਦ ਏ। ਅੱਗੋਂ ਹੁਣ ਰਹਿਮਾ ਕਹਿੰਦਾ ਰੱਬ ਤੁਹਾਡਾ ਭਲਾ ਕੱਢੇ ਕਿੱਡੀ ਸੋਹਣੀ ਗੱਲ ਏ, ਉਹ ਰੱਬ ਤੁਹਾਡਾ ਭਲਾ ਕਰੇ ਕਿੱਡੀ ਸੋਹਣੀ ਗੱਲ ਏ, ਇਹੋ ਜੇ ਜ਼ੈਕੇ ਵਾਲਾ ਹੋਰ ਕੋਈ ਫਲ ਏ। ਕਾਲੇ ਕਾਲੇ ਲਿਸ਼ਕਦੇ ਤੇ ਗੋਲ ਮੋੜ ਚਾੜ ਲੋ, ਚੌਧਰੀ ਜੀ ਲੂਣ ਤੇ ਬਤਾਵਾਂ ਚੋਂ ਚਾੜ ਲੋ। ਚੌਧਰੀ ਕਹਿੰਦਾ ਰਹਿਮਿਆ ਪਕਾਣੇ ਨੂੰ ਤੇ ਜੀ ਬੜਾ ਕਰਦਾ, ਭੱਠਿਆਂ ਦੀ ਗਰਮੀ ਤੋਂ ਦਿਲ ਜ਼ਰਾ ਡਰਦਾ। ਅੱਗੋਂ ਉਹ ਕਹਿੰਦਾ ਸੱਚੇ ਜੀ ਚੌਧਰੀ ਜੀ ਢਿੱਡ ਕਾਹਨੂੰ ਬਾਲਣਾ, ਸੱਚੇ ਜੀ ਚੌਧਰੀ ਜੀ ਢਿੱਡ ਕਾਹਨੂੰ ਬਾਲਣਾ, ਖਾਣ ਵਾਲੀ ਚੀਜ਼ ਏ ਕੋਈ ਵੇਂਗਣਾ ਦਾ ਸਾਲਣਾ, ਭੱਠੀਆਂ ਦੇ ਡੱਕ ਚ ਸੁੱਟੋ ਜ਼ਰੂਰ ਨੇ, ਕਾਹਨੂੰ ਪੇ ਭਾਗਦੇ ਨੇ ਸਾਡੇ ਢਿੱਡ ਤੰਦੂਰ ਨੇ। ਦਫਾ ਕਰੋ ਭੱਠੀਆਂ ਨੂੰ ਭੱਠੇ ਕਾਹਨੂੰ ਸਾੜੀਏ, ਹਬਸ਼ੀਆਂ ਨੂੰ ਚੌਧਰੀ ਜੀ ਘਰ ਕਾਹਨੂੰ ਵਾੜੀਏ, ਕਾਲਿਆਂ ਦੇ ਨਾਲ ਕਾਹਨੂੰ ਮਾਰੀਏ ਉਡਾਰੀਆਂ, ਸਾਡੀਆਂ ਨੇ ਹੁਣ ਅਮਰੀਕਾ ਨਾਲ ਹੀ ਆ ਰਹੀਆਂ। ਅੱਗੋਂ ਚੌਧਰੀ ਕਹਿੰਦਾ ਆ ਵੱਧ ਵੱਧ ਬੋਲਣਾ ਹੈ ਐਵੇਂ ਬੜਬੋਲਿਆ, ਸਬਜ਼ੀਆਂ ਤੋਂ ਜਾ ਤੂੰ ਸਿਆਸਤਾਂ ਨੂੰ ਫੋਲਿਆ। ਉਹ ਵੱਧ ਵੱਧ ਬੋਲਣਾ ਹੈ ਐਵੇਂ ਬੜਬੋਲਿਆ, ਸਬਜ਼ੀਆਂ ਤੋਂ ਜਾ ਤੂੰ ਸਿਆਸਤਾਂ ਨੂੰ ਤੋਲਿਆ, ਦੂਜੇ ਦੀ ਵੀ ਸੁਣ ਕੁਝ ਦੂਜੇ ਨੂੰ ਵੀ ਕਹਿਣ ਦੇ, ਹਕੂਮਤਾਂ ਦੀ ਗੱਲ ਹੈ ਹਕੂਮਤਾਂ ਤੇ ਰਹਿਣ ਦੇ। ਚੰਗਾ ਫਿਰ ਬੁੱਝ ਭਲਾ ਮੇਰਾ ਕੀ ਖਿਆਲ ਹੈ, ਚੰਗਾ ਫਿਰ ਬੁੱਝ ਭਲਾ ਮੇਰਾ ਕੀ ਖਿਆਲ ਹੈ। ਸੜਿਆ ਬੜਿਆ ਰਹਿਮਾ ਅੱਗੋਂ ਕਹਿੰਦਾ ਆ ਬੁੱਝ ਲਿਆ ਚੌਧਰੀ ਜੀ ਛੋਲਿਆਂ ਦੀ ਦਾਲ ਹੈ, ਬੁੱਝ ਲਿਆ ਚੌਧਰੀ ਜੀ ਛੋਲਿਆਂ ਦੀ ਦਾਲ ਹੈ। ਤੇ ਪ੍ਰੋਫੈਸਰ ਸਾਹਿਬ ਇੱਕ ਕਮਰਸ਼ੀਅਲ ਬ੍ਰੇਕ ਹੈ ਜਿਹੜੀ ਉਹਦੀ ਬੇਨਤੀ ਹੈ, ਸਾਡੇ ਪ੍ਰੋਗਰਾਮ ਦੀ ਅੱਜ ਦੀ ਆਖਰੀ ਕਮਰਸ਼ੀਅਲ ਬ੍ਰੇਕ, ਇਸ ਤੋਂ ਬਾਅਦ ਵਾਪਸ ਹੋਣੇ ਜੀ। ਮੱਲੀ ਸਾਹਿਬ ਰੌਣਕ ਲਾ ਛੱਡੀ, ਸ਼ੇਰ ਲਹੂ ਵਧਾਤਾ ਇਸ ਕਵਿਤਾ ਨੇ। ਤੁਹਾਡਾ ਬਹੁਤ ਧੰਨਵਾਦ, ਤੁਸੀਂ ਐਪਰੀਸ਼ੀਏਟ ਕਰਕੇ ਮੇਰਾ ਹੌਸਲਾ ਵਧਾ ਦਿੱਤਾ, ਧੰਨਵਾਦ ਆਪ ਜੀ ਦਾ। ਬਹੁਤ
ਜੀ ਇੱਕ ਕਮਰਸ਼ੀਅਲ ਬ੍ਰੇਕ ਵੱਲ ਚੱਲਾਂਗੇ। ਕਮਰਸ਼ੀਅਲ ਬ੍ਰੇਕ ਤੋਂ ਬਾਅਦ ਵਾਪਸ ਆਵਾਂਗੇ। ਪ੍ਰੋਫੈਸਰ ਸ਼ੇਰ ਸਿੰਘ ਕੰਵਲ ਜੀ ਤੋਂ ਉਹਨਾਂ ਦੇ ਲਿਖੇ 'ਚ ਕੁਝ ਸੁਣਿਆਂਗੇ ਤੇ ਅੱਜ ਦਾ ਪ੍ਰੋਗਰਾਮ ਕਵੀ ਦਰਬਾਰ ਇੱਥੇ ਹੀ ਅੰਤ ਕਰ ਦਾਂਗੇ। ਜੁੜੇ ਰਹਿਣਾ ਪੰਜਾਬੀ ਰੇਡੀਓ USA ਨਾਲ ਔਰ ਸੁਣਦੇ ਰਹਿਣਾ ਪ੍ਰੋਗਰਾਮ ਕਵੀ ਦਰਬਾਰ। ਮਿਲਣੇ ਬ੍ਰੇਕ ਤੋਂ ਬਾਅਦ।
ਕਮਰਸ਼ੀਅਲ ਬ੍ਰੇਕ ਤੋਂ ਬਾਅਦ ਇੱਕ ਵਾਰ ਫਿਰ ਬੜਾ ਨਿੱਘਾ ਜਿਹਾ ਸਵਾਗਤ ਹੈ ਤੁਹਾਡਾ ਪ੍ਰੋਗਰਾਮ ਕਵੀ ਦਰਬਾਰ 'ਚ। ਤੇ ਸਰੋਤਿਓ, ਜਿਸ ਤਰ੍ਹਾਂ ਕਿ ਮੈਂ ਪਹਿਲੇ ਗੁਜ਼ਾਰਿਸ਼ ਕੀਤੀ ਸੀਗੀ ਕਿ ਅੱਜ ਪ੍ਰੋਗਰਾਮ ਅਸੀਂ 5:30 ਵਜੇ ਤੱਕ ਰੱਖਣਾ, ਸੋ ਅਸੀਂ ਹੁਣ ਪ੍ਰੋਗਰਾਮ ਦੇ ਅੰਤ ਤੇ ਆ ਪੜੇ ਹਾਂ ਤੇ ਅੰਤ ਤੇ ਅਸੀਂ ਇਸ ਪ੍ਰੋਗਰਾਮ ਦੇ ਬਾਨੀਆਂ 'ਚ ਇੱਕ, ਇਸ ਪ੍ਰੋਗਰਾਮ ਦੇ ਰੂਹੇ ਰਵਾਂ, ਇਸ ਪ੍ਰੋਗਰਾਮ ਨੂੰ ਲੈ ਕੇ ਟੁਰਨ ਵਾਲੇ ਨੇ ਜਿਹੜੇ, ਉਹ ਮੇਰਾ ਹਿੰਮਤ, ਮੇਰਾ ਹੌਸਲਾ ਵਧਾਉਂਦੇ ਔਰ ਤੁਹਾਨੂੰ ਸਾਰਿਆਂ ਨੂੰ ਸਾਂਝ ਦਾ ਮੌਕਾ ਦਿੰਦੇ। ਜੇ ਸਾਡੇ ਹਰਮਨ ਪਿਆਰੇ, ਸਾਡੇ ਬਜ਼ੁਰਗ, ਸਾਡੇ ਅਦਬਯੋਗ ਜਨਾਬ ਪ੍ਰੋਫੈਸਰ ਸ਼ੇਰ ਸਿੰਘ ਕੰਵਲ ਜੀ ਨੇ ਜਿਹੜੇ, ਉਹਨਾਂ ਦੇ ਲਿਖੇ 'ਚ ਕੁਝ ਸੁਣਨੇ ਆ ਤੇ ਇਹ ਨਿਸ਼ਾਨੀ ਹੁੰਦੀ ਹੈ ਕਿ ਹੁਣ ਅਸੀਂ ਪ੍ਰੋਗਰਾਮ ਅੰਤ ਕਰਨਾ ਹੈ। ਸੋ ਮੈਂ ਆਪ ਸਭ ਵੱਲੋਂ ਔਰ ਆਪਣੇ ਵੱਲੋਂ ਬੇਨਤੀ ਕਰਨਾ ਆ ਪ੍ਰੋਫੈਸਰ ਸ਼ੇਰ ਸਿੰਘ ਕੰਵਲ ਜੀ ਨੂੰ ਕਿ ਆਪਣੇ ਸੁਣੇ 'ਚੋਂ ਸਾਡੇ ਨਾਲ ਕੁਝ ਸਾਂਝਾ ਕਰਨ ਔਰ ਅੱਜ ਦੇ ਪ੍ਰੋਗਰਾਮ ਨੂੰ ਅੰਤ ਕਰਨ। ਆਪ ਸਭ ਦੇ ਰੂਬਰੂ ਨੇ ਪ੍ਰੋਫੈਸਰ ਸ਼ੇਰ ਸਿੰਘ ਕੰਵਲ ਜੀ। ਬਹੁਤ ਮਿਹਰਬਾਨੀ ਮਲੀ ਸਾਹਿਬ। ਰਹਿੰਦੇ ਥੋੜੇ ਜਿਹੇ ਸਮੇਂ ਵਿੱਚ ਇੱਕ ਨਿੱਕੀ ਜਿਹੀ ਕਵਿਤਾ ਪੇਸ਼ ਕਰ ਰਹੇ ਹਾਂ। ਸਿਰ ਮੱਥੇ ਨਦੀ। ਜ਼ਿੰਦਗੀ ਤਾਂ ਇੱਕ ਨਦੀ ਵਾਂਗਰਾਂ ਉਵੇਂ ਹੀ ਹੈ ਵਗਦੀ, ਇਹ ਕੈਸਾ ਬਦਲਾਅ ਹੈ ਆਇਆ ਪਹਿਲਾਂ ਜਿਹੀ ਨਾ ਲੱਗਦੀ। ਵਾਹ 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 ਵਾਹ, ਕੀ ਬਾਤਾਂ। ਤੇ ਹੰਡੇ ਹੰਬੇ ਗਏ ਪੁਰਾਣੇ, ਆ ਗਏ ਨਵੇਂ ਨਿਕੋਰ। ਤੜਕਸਾਰ ਬਲਦਾਂ ਦੀਆਂ ਟੱਲੀਆਂ ਲੈ ਗਏ ਕਾਲੇ ਚੋਰ। ਹਾਏ ਹਾਏ ਹਾਏ, ਇੱਕ ਵਾਰ ਫਿਰ ਪ੍ਰੋਫੈਸਰ ਸਾਹਿਬ, ਕਿਆ ਬੱਗਾ ਤੋਲਾ ਸਾਵਾਂ ਗੀਤ ਹੈ ਜੀ। ਆਏ ਹਾਏ ਆਏ ਹਾਏ। ਹੰਬੇ ਹੰਡੇ ਗਏ ਪੁਰਾਣੇ, ਆ ਗਏ ਨਵੇਂ ਨਿਕੋਰ। ਤੜਕਸਾਰ ਬਲਦਾਂ ਦੀਆਂ ਟੱਲੀਆਂ ਲੈ ਗਏ ਕਾਲੇ ਚੋਰ। ਨਾ ਘੋੜੀ ਨਾ ਡਾਚੀ ਦਿਸਦੀ, ਚਾਰ ਚੁਫੇਰੇ ਕਾਰਾਂ। ਤੇ ਪਸ਼ੂਆਂ ਜਿਹਾ ਉਹ ਤਿਉ ਨਾ ਦਿਸਦਾ, ਕਿੰਝ ਕਾਰਾਂ ਬੁਸ਼ਕਾਰਾਂ। ਤੇ ਸੌਣ ਨਾ ਧੀਆਂ ਪੇਕੇ ਆਵਣ, ਧੀਆਂ ਲੱਗਣੋਂ ਰਹੀਆਂ। ਵਾਹ ਵਾਹ। ਸੌਣ ਨਾ ਧੀਆਂ ਪੇਕੇ ਆਵਣ, ਧੀਆਂ ਲੱਗਣੋਂ ਰਹੀਆਂ। ਬੁੱਢੇ ਪਿੱਪਲ ਬੋੜ ਉਦਾਸੇ, ਪੀਂਘਾਂ ਕਿਉਂ ਨਹੀਂ ਪਈਆਂ। ਆਏ ਹਾਏ ਆਏ ਹਾਏ, ਕਿਆ ਬਾਤਾਂ ਪ੍ਰੋਫੈਸਰ ਸਾਹਿਬ, ਕਿਆ ਬਾਤਾਂ। ਤੇ ਕੱਚੇ ਕੋਠੇ ਪਿੱਤਲ ਭਾਂਡੇ, ਕਿੱਧਰ ਤੁਰੇ ਵਿਚਾਰੇ। ਫੜੇ ਗੱਡੇ ਤੇ ਹਲ ਪੰਜਾਲੀ, ਲੱਦੇ ਬਣ ਜਾਰੇ। ਦੋਧੇ ਭੁੰਨਣੇ ਤੇ ਉਹ ਹੋਲਾ, ਕਿੱਥੇ ਖੀਰਾਂ ਪੂੜੇ। ਲੰਮੀਆਂ ਗੁੱਤਾਂ ਕਿੱਧਰ ਗਈਆਂ, ਕਿੱਧਰ ਭਰਵੇਂ ਜੂੜੇ। ਤੇ ਨਾ ਉਹ ਫਸਲਾਂ ਕੰਮ ਨਾ ਧੰਦੇ, ਕਿੱਧਰ ਗਏ ਭਰਪੇ। ਬਿਰਧ ਆਸ਼ਰਮ ਮਾਪੇ, ਰਹਿੰਦੇ ਪਏ ਔਲਾਦੋਂ ਖੱਪੇ। ਤੇ ਰੁੱਤਾਂ ਫਿਰੀਆਂ ਮੌਸਮ ਬਦਲੇ, ਗੁੱਡੀਆਂ ਨਵੇਂ ਪਟੋਲੇ। ਰੱਬ ਕੁਦਰਤ ਵਰਤਾਏ, ਕੀਕੂ ਬੰਦਾ ਤੋਲੇ। ਤੇ ਜ਼ਿੰਦਗੀ ਤਾਂ ਇੱਕ ਨਦੀ ਵਾਂਗਰਾਂ ਉਵੇਂ ਹੀ ਹੈ ਵਗਦੀ, ਇਹ ਕੈਸਾ ਬਦਲਾਅ ਹੈ ਆਇਆ ਪਹਿਲਾਂ ਜਿਹੀ ਨਾ ਲੱਗਦੀ। ਹਾਏ ਹਾਏ ਹਾਏ, ਪਹਿਲਾਂ ਜਿਹੀ ਨਾ ਲੱਗਦੀ। ਕਿਆ ਬਾਤਾਂ। ਮਿਹਰਬਾਨੀ ਪ੍ਰੋਫੈਸਰ ਸਾਹਿਬ, ਤੁਹਾਡਾ ਬਹੁਤ ਬਹੁਤ ਧੰਨਵਾਦ ਹੈ। ਤੇ ਅੱਜ ਦੇ ਪ੍ਰੋਗਰਾਮ ਨੂੰ ਇੱਥੇ ਹੀ ਅੰਤ ਕਰਾਂਗੇ। ਤੁਸੀਂ ਆਏ, ਸਾਂਝ ਬਣਾਈ, ਰੌਣਕ ਲਾਈ ਔਰ ਸਾਨੂੰ ਨਾਲ ਲੈ ਕੇ ਚੱਲੇ। ਬਹੁਤ ਧੰਨਵਾਦ। ਪ੍ਰੋਗਰਾਮ ਨੂੰ ਸੁੰਦਰ ਪੇਸ਼ਕਾਰੀ ਬਖਸ਼ਣ ਵਾਸਤੇ ਤੁਹਾਡਾ ਵੀ ਬਹੁਤ ਬਹੁਤ ਧੰਨਵਾਦ ਜੀ। ਹੌਸਲਾ ਵਧਾਉਣ ਲਈ ਪ੍ਰੋਫੈਸਰ ਸਾਹਿਬ, ਦਿਲੋਂ ਵਜਾਨੋ ਆਪ ਜੀ ਦਾ ਧੰਨਵਾਦ। ਥੈਂਕ ਯੂ ਸੋ ਮਚ। ਮਿਹਰਬਾਨੀ ਜੀ। ਉਡੀਕ ਰਹੇਗੀ ਤੁਹਾਡੀ। ਲੋ ਜੀ ਸਰੋਤਿਓ, ਇਹਦੇ ਨਾਲ ਹੀ ਅੱਜ ਦਾ ਪ੍ਰੋਗਰਾਮ ਕਵੀ ਦਰਬਾਰ ਅਸੀਂ ਇੱਥੇ ਹੀ ਅੰਤ ਕਰਨੇ ਹਾਂ। ਮਾਈਕ੍ਰੋਫੋਨ ਦੇ ਇਸ ਪਾਸੇ ਆਪਣੇ ਪ੍ਰੈਜ਼ੈਂਟਰ, ਆਪਣੇ ਮੇਜ਼ਬਾਨ ਮਸੂਦ ਮਲੀ ਨੂੰ ਦਵੋ ਇਜਾਜ਼ਤਾਂ। ਫਿਰ ਮਿਲਾਂਗੇ ਆਉਂਦੀ ਮੁਲਾਕਾਤ ਤੱਕ ਲਈ ਤੁਹਾਡਾ, ਮੇਰਾ, ਸਾਡਾ ਸਾਰਿਆਂ ਦਾ ਰੱਬ ਰਾਖਾ, ਰੱਬ ਦੇ ਹਵਾਲੇ ਜੀ।